ਜਿਹੜੀ ਭਾਰਤ ਦੀ ਪਾਰਲੀਮੈਂਟ ਆ ਉਹ ਤਾਂ ਡਿਸਾਈਡ ਕਰਦੀ ਆ ਕਿ ਜਥੇਦਾਰ ਨਿੱਜਰ ਵਰਗਿਆਂ ਦੇ ਕਤਲ ਕਰਨੇ, ਲੱਭ ਕੇ ਸਾਰੇ ਮੁਲਕਾਂ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਜਥੇਦਾਰ ਨਿੱਜਰ ਵਰਗੇ ਜਿਹੜੇ ਪੰਥ ਨੂੰ, ਕੌਮ ਨੂੰ ਪਿਆਰ ਕਰਦੇ ਆ, ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨੂੰ ਕਤਲ ਕਰਨਾ। ਇੱਕ ਪਾਸੇ ਆਹ ਮੁਲਕ ਆ ਜਿਹੜਾ ਸਾਡੇ ਸਿਰਾਂ ਦੇ ਮੁੱਲ ਰੱਖਦਾ, ਆਹ ਇੰਡੀਆ ਜਿਹੜਾ ਸਾਡਾ ਘਾਣ ਕਰਨ ਨੂੰ, ਸਾਡੀ ਨਸਲਕੁਸ਼ੀ ਕਰਨ ਨੂੰ ਜਸਟੀਫਾਈ ਕਰਦਾ। ਇੱਕ ਪਾਸੇ ਉਹ ਕੈਨੇਡਾ ਜਿਸ ਮੁਲਕ ਲਈ ਅਸੀਂ, ਮੈਨੂੰ ਤਾਂ ਲੱਗਦਾ ਨਹੀਂ ਕਦੇ ਕੁਛ ਚੱਜ ਹਾਲ ਦਾ ਕੀਤਾ ਹੋਣਾ। ਜੇ ਇਸ ਗੱਲ ਦੀ ਵੈਲਿਊ ਸਮਝਣੀ ਹੋਵੇ ਨਾ ਵੀ ਇਹ ਕੀ ਵਾਪਰਿਆ, ਜਿਹੜਾ ਜਥੇਦਾਰ ਨਿੱਜਰ ਦੇ ਲਈ ਪਾਰਲੀਮੈਂਟ ਦੇ ਵਿੱਚ ਏਡਾ ਸਮਾਗਮ ਹੋਇਆ, ਉਹ ਇੰਡੀਆ ਨੂੰ ਪੁੱਛ ਕੇ ਦੇਖੋ ਕਿਵੇਂ ਚੀਕਾਂ ਪੈ ਰਹੀਆਂ। ਤੇ ਇੰਡੀਆ ਦਾ ਸਿਸਟਮ ਕੀ ਕਰ ਰਿਹਾ ਵੀ ਉਹਨਾਂ ਸਾਰੇ ਬੁੱਚੜਾਂ ਦੇ ਘਰਦਿਆਂ ਨੂੰ ਪ੍ਰੋਟੈਕਸ਼ਨ ਦਿੱਤੀ ਹੋਈ। ਜਿਨ੍ਹਾਂ ਕਾਤਲਾਂ ਨੇ ਕੈਨੇਡਾ ਦੇ ਵਿੱਚ ਸਾਡੇ ਭਰਾ ਨੂੰ, ਜਥੇਦਾਰ ਨਿੱਜਰ ਨੂੰ ਸ਼ੂਟ ਕੀਤਾ, ਸਾਡੇ ਹਜ਼ਾਰਾਂ ਬੰਦੇ ਕਤਲ ਕਰਤੇ। ਹੁਣ ਤਾਂ ਇਹਨਾਂ ਨੂੰ ਇਉਂ ਲੱਗਦਾ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਮਰਜ਼ੀ ਅਸੀਂ ਮਾਰ ਸਕਦੇ ਹਾਂ, ਕੋਈ ਸਾਡੀ ਕੋਈ ਬਾਂਹ ਨਹੀਂ ਫੜ ਸਕਦਾ। ਇਹਨਾਂ ਨੂੰ ਲੱਗਦਾ ਕਿ ਅਸੀਂ ਸਿੱਖਾਂ ਨੂੰ ਡਰਾ ਲੈਣਾ, ਸਿੱਖਾਂ ਨੂੰ ਅਸੀਂ ਦਹਿਸ਼ਤ ਜ਼ਿਆਦਾ ਕਰ ਲੈਣਾ ਵੀ ਤੁਸੀਂ ਸਾਡੇ ਕੋਲੋਂ ਡਰ ਕੇ ਰਹੋ, ਅਸੀਂ ਤਾਂ ਤੁਹਾਡਾ ਸਾਰੇ ਮੁਲਕਾਂ 'ਚ ਜਿੱਥੇ ਮਰਜ਼ੀ ਖਾਣ ਕਰ ਸਕਦੇ। ਜੇ ਅਸਲ ਵਿੱਚ ਕੋਈ ਸਾਡੇ 'ਚ ਕਣ ਕੰਡਾ ਹੋਵੇ, ਸਾਡੇ ਤਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਵੇ ਕਿ ਦੁਨੀਆ ਭਰ ਦੇ ਵਿੱਚ ਇੱਕ ਦਿਨ ਰੱਖਿਆ ਜਾਵੇ ਟੂ ਥੈਂਕਸ ਕੈਨੇਡਾ ਨੂੰ ਥੈਂਕਸ ਕਰਨ ਲਈ। ਅਸੀਂ ਇੱਕ ਦਿਨ ਰੱਖ ਰਹੇ ਹਾਂ ਕਿ ਧੰਨਵਾਦ ਆ ਭਾਈ, ਸਾਡੇ ਲਈ ਤੁਸੀਂ ਸੋਚਿਆ, ਸਾਡੀ ਕੌਮ ਦੇ ਬੰਦੇ ਲਈ ਸੋਚਿਆ, ਸਾਡੇ ਲਈ ਤਾਂ ਕੋਈ ਸੋਚਦਾ ਹੀ ਨਹੀਂ। ਇੱਥੇ ਤਾਂ MLA MP ਬਣਦੇ ਆ ਜਿਹੜੇ ਸਿੱਖਾਂ ਦਾ ਕਤਲ ਕਰਦੇ। ਸਿੱਖਾਂ ਨੂੰ ਮੱਤ ਦਿੱਤੀ ਜਾ ਰਹੀ ਆ ਬਈ ਇੱਥੇ ਤੁਹਾਡੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਨੂੰ ਵੀ ਅਸੀਂ ਕੁਛ ਨਹੀਂ ਹੋਣਗੇ। ਤੁਹਾਡੇ ਬੰਦੇ, ਤੁਹਾਡੀ ਕੌਮ ਅਸੈਣੀ ਹੁਣੀ ਤੁਰੇ ਫਿਰਦੇ ਆ ਨਾ, ਨਜ਼ਾਰੇ ਲੈਂਦੇ। ਇਸ ਮੁਲਕ ਦੇ ਵਿੱਚ ਉਹਨਾਂ ਸਾਰੇ ਬੁੱਚੜਾਂ ਨੂੰ, ਕਾਤਲਾਂ ਨੂੰ ਨਵਾਜਿਆ ਜਾਂਦਾ। ਬਿਆੰਤੇ ਬੁੱਚੜ ਨੂੰ ਸ਼ੇਰੇ ਪੰਜਾਬ ਕਹੀ ਜਾਂਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੈਨੇਡਾ ਦਾ ਧੰਨਵਾਦ। ਕੈਨੇਡਾ ਦੀ ਸਰਕਾਰ ਨੇ ਅੱਜ ਜਿਸ ਤਰੀਕੇ ਨਾਲ ਜਥੇਦਾਰ ਹਰਦੀਪ ਸਿੰਘ ਨਿੱਜਰ ਨੂੰ ਪਾਰਲੀਮੈਂਟ ਦੇ ਵਿੱਚ ਸ਼ਰਧਾਂਜਲੀ ਦਿੱਤੀ, ਉਹ ਕੰਮ ਅੱਜ ਤੱਕ ਦੇ ਇਤਿਹਾਸ ਵਿੱਚ ਦੁਨੀਆ ਦੇ ਵਿੱਚ ਕਦੇ ਨਹੀਂ ਹੋਇਆ। ਪੰਥ ਲਈ, ਕੌਮ ਲਈ, ਖਾਲਿਸਤਾਨ ਲਈ ਜੂਝ ਕੇ ਸ਼ਹੀਦ ਹੋਏ ਜਥੇਦਾਰ ਹਰਦੀਪ ਸਿੰਘ ਨਿੱਜਰ ਲਈ ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਨੇ ਇਹ ਅੱਜ ਸ਼ਰਧਾਂਜਲੀ ਸਮਾਰੋਹ ਕੀਤਾ, ਇਹ ਸਾਡੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਹੋਈ। ਸਾਡੇ ਤਾਂ ਇੱਥੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਮਿੰਨੀ ਪਾਰਲੀਮੈਂਟ ਕਹਿੰਦੇ ਆ, ਉਹਦੇ ਤੋਂ ਵੀ ਨਹੀਂ ਇਸ ਤਰੀਕੇ ਨਾਲ ਹੋ ਸਕਦਾ। ਜਿਹੜੀ ਭਾਰਤ ਦੀ ਪਾਰਲੀਮੈਂਟ ਆ ਉਹ ਤਾਂ ਡਿਸਾਈਡ ਕਰਦੀ ਆ ਕਿ ਜਥੇਦਾਰ ਨਿੱਜਰ ਵਰਗਿਆਂ ਦੇ ਕਤਲ ਕਰਨੇ, ਲੱਭ ਕੇ ਸਾਰੇ ਮੁਲਕਾਂ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਜਥੇਦਾਰ ਨਿੱਜਰ ਵਰਗੇ ਜਿਹੜੇ ਪੰਥ ਨੂੰ, ਕੌਮ ਨੂੰ ਪਿਆਰ ਕਰਦੇ ਆ, ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨੂੰ ਕਤਲ ਕਰਨਾ। ਪਰ ਧੰਨ ਆ ਕੈਨੇਡਾ ਦਾ ਸਿਸਟਮ, ਕੈਨੇਡਾ ਦੀ ਸਰਕਾਰ, ਜਿਨ੍ਹਾਂ ਨੇ ਅੱਜ ਇਹ ਯਾਨੀ ਕਿ ਇੱਕ ਅਹਿਸਾਨ ਹੀ ਕਰਤਾ ਸਿੱਖ ਕੌਮ ਦੇ। ਇਹਦਾ ਮੁੱਲ ਕਿਵੇਂ ਦੇਵਾਂਗੇ? ਕੌਣ ਦੇ ਸਕਦਾ ਇਸ ਗੱਲ ਦਾ ਮੁੱਲ? ਇੱਕ ਪਾਸੇ ਆਹ ਮੁਲਕ ਆ ਜਿਹੜਾ ਸਾਡੇ ਸਿਰਾਂ ਦੇ ਮੁੱਲ ਰੱਖਦਾ, ਆਹ ਇੰਡੀਆ ਜਿਹੜਾ ਸਾਡਾ ਘਾਣ ਕਰਨ ਨੂੰ, ਸਾਡੀ ਨਸਲਕੁਸ਼ੀ ਕਰਨ ਨੂੰ ਜਸਟੀਫਾਈ ਕਰਦਾ। ਇੱਕ ਪਾਸੇ ਉਹ ਕੈਨੇਡਾ ਜਿਸ ਮੁਲਕ ਲਈ ਅਸੀਂ, ਮੈਨੂੰ ਤਾਂ ਲੱਗਦਾ ਨਹੀਂ ਕਦੇ ਕੁਛ ਚੱਜ ਹਾਲ ਦਾ ਕੀਤਾ ਹੋਣਾ। ਜਿਹੜਾ ਸਾਡੇ ਬੰਦਿਆਂ ਨੇ ਉੱਥੇ ਜਾ ਕੇ ਨਾਂ ਤੇ ਨਾਵਾਂ ਕਮਾਇਆ, ਉਹ ਉਸ ਮੁਲਕ ਦੇ ਸਿਸਟਮ ਦੀਆਂ ਦਿੱਤੀਆਂ ਹੋਈਆਂ ਖੁੱਲ੍ਹਾਂ ਨੇ। ਇਹ ਜਿਹੜੀ ਚੀਜ਼ ਆ ਉਹ ਤਾਂ ਇੱਕ ਸਿੱਧੀ ਜੀ ਸੌਦੇਬਾਜ਼ੀ ਆ ਨਾ, ਕਿ ਅਸੀਂ ਦੁਨੀਆ ਭਰ ਦੇ ਮੁਲਕਾਂ 'ਚ ਲੇਬਰ ਕਰਕੇ ਉੱਥੇ ਆਪਦਾ 4 ਪੈਸੇ ਕਮਾ ਕੇ ਆਪਦਾ ਸਤਿਕਾਰ ਬਹਾਲ ਕਰਦੇ ਨੇ ਕਿ ਇਹ ਬੰਦੇ ਚੰਗੇ ਨੇ, ਇਹ ਬੰਦੇ ਸਹੀ ਨੇ।
ਪਰ ਜਿਸ ਤਰੀਕੇ ਨਾਲ ਉੱਥੇ ਇੱਕ ਜਥੇਦਾਰ ਨਿੱਜਰ ਦੇ ਕਤਲ ਤੋਂ ਬਾਅਦ ਮਾਹੌਲ ਸਿਰਜਿਆ ਗਿਆ, ਕਮਾਲ ਕਰਤੀ। ਜਿਹੜੇ ਉੱਥੇ ਜਿਹੜੇ ਇੰਡੀਅਨ ਕੌਂਸਲੇਟ ਦੇ ਬੰਦੇ ਸੀ ਉਹ ਘਰਾਂ ਨੂੰ ਭਜਾਏ, ਇੰਡੀਆ ਨੂੰ ਤੋਰਿਆ ਉਹਨਾਂ ਨੂੰ ਕਿ ਚਲੋ ਭਾਈ ਸਾਡੇ ਮੁਲਕ ਚੋਂ ਨਿਕਲੋ, ਦਫੇ ਹੋ ਇੱਥੋਂ। ਤੇ ਜਿੱਥੇ ਤੱਕ ਅੱਜ ਗੱਲ ਲੈ ਕੇ ਆਂਦੀ ਆ ਇਹ ਸਿਰੇ ਲਾਤੀ ਗੱਲ। ਪਰ ਧੰਨ ਸਾਡੀ ਕੌਮ, ਜਿੰਨਾ ਇਹਨੂੰ ਇਸ ਗੱਲ ਨੂੰ ਮੁੱਲ ਪਾਉਣਾ ਚਾਹੀਦਾ ਸੀ, ਸਾਡੀ ਕੌਮ ਦੇ ਵਿੱਚ ਉਸ ਤਰੀਕੇ ਦਾ ਮਾਹੌਲ ਹਜੇ ਮੈਨੂੰ ਦੇਖਣ ਨੂੰ ਮਿਲਿਆ ਨਹੀਂ। ਹੋ ਸਕਦਾ ਸਮਝ ਆਵੇ ਵੀ ਇਸ ਗੱਲ ਦੇ ਕੀ ਅਰਥ ਨੇ। ਇਹ ਰਣਨੀਤਿਕ ਤੌਰ ਤੇ, ਕੂਟਨੀਤਿਕ ਤੌਰ ਤੇ ਸਾਡੇ ਇਤਿਹਾਸ ਨੂੰ ਕਿੰਨਾ ਬਲ ਦੇਣ ਵਾਲੀ ਗੱਲ ਹੈ। ਇਹਦੇ ਨਾਲ ਖਾਲਿਸਤਾਨ ਦੇ ਸੰਘਰਸ਼ ਨੂੰ, ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਕੀ ਫਾਇਦਾ ਹੋਣਾ। ਜਦੋਂ ਇਹਦੀ ਗੱਲ ਸਮਝ ਆਊਗੀ ਸਾਡੀ ਕੌਮ ਨੂੰ, ਹੋ ਸਕਦਾ ਉਦੋਂ ਕੋਈ ਗੱਲ ਨੂੰ ਸੋਚਣ ਕਰਨ। ਪਰ ਹਾਲ ਦੀ ਘੜੀ ਸਾਡੀ ਕੌਮ ਸੁੰਨ ਜੇ ਹੋਈ ਪਈ। ਤੇ ਨਾਲ ਦੀ ਨਾਲ ਇਹ ਗੱਲ ਮੈਂ ਕਹਿ ਦੇਵਾਂ ਕਿ ਜੇ ਇਸ ਗੱਲ ਦੀ ਵੈਲਿਊ ਸਮਝਣੀ ਹੋਵੇ ਨਾ ਵੀ ਇਹ ਕੀ ਵਾਪਰਿਆ, ਜਿਹੜਾ ਜਥੇਦਾਰ ਨਿੱਜਰ ਦੇ ਲਈ ਪਾਰਲੀਮੈਂਟ ਦੇ ਵਿੱਚ ਐਡਾ ਸਮਾਗਮ ਹੋਇਆ, ਉਹ ਇੰਡੀਆ ਨੂੰ ਪੁੱਛ ਕੇ ਦੇਖੋ ਕਿਵੇਂ ਚੀਕਾਂ ਪੈ ਰਹੀਆਂ। ਇੰਡੀਅਨ ਸਟੇਟ ਸਿਸਟਮ ਜਿਸ ਸ਼ਖਸ ਦਾ ਕਤਲ ਕਰਕੇ ਸੈਲੀਬ੍ਰੇਟ ਕਰਦਾ ਹੈ ਕਿ ਘਰ में ਘੁਸ ਕੇ ਮਾਰੇਂਗੇ, ਜਿਸ ਬੰਦੇ ਦਾ, ਜਿਸ ਗੁਰਸਿੱਖ ਦਾ ਕਤਲ ਕਰਨ ਤੋਂ ਬਾਅਦ ਇੱਥੇ ਪੰਜਾਬ ਦੇ ਵਿੱਚ ਪੂਰਾ ਐਨ ਧੜੱਲੇ ਨਾਲ ਉਹਦੇ ਪਿੰਡ ਭਾਰ ਸਿੰਘਪੁਰਾ ਜਿਹੜਾ ਫਲੌਰ ਦੇ ਕੋਲ ਹੈ, ਉੱਥੇ ਸਖਤੀ ਕੀਤੀ ਕਿ ਪਿੰਡ ਦੇ ਵਿੱਚ ਉਹਦਾ ਕੋਈ ਪ੍ਰੋਗਰਾਮ ਨਹੀਂ ਹੋਣ ਦੇਣਾ, ਭੋਗ ਨਹੀਂ ਪਾਉਣ ਦੇਣਾ। ਗੁਰਦੁਆਰੇ ਦੇ ਵਿੱਚ ਕਿਸ ਤਰੀਕੇ ਨਾਲ ਉਸ ਦਿਨ ਉੱਥੇ ਪੁਲਿਸ ਪਹੁੰਚੀ, ਇਹ ਸਾਰਾ ਕੁਝ ਇੰਡੀਆ ਨੇ ਕੀਤਾ। ਪੂਰਾ ਜ਼ੋਰ ਲਾਇਆ ਕਿ ਇਹਨੂੰ ਜੀ ਟੈਰੋਰਿਸਟ, ਦਹਿਸ਼ਤਗਰਦ, ਮਾੜੇ ਤੋਂ ਮਾੜਾ, ਭੈੜੇ ਤੋਂ ਭੈੜਾ ਇਹਨੂੰ ਗਰਦਾਨਣਾ। ਪਰ ਧੰਨਾ ਕੈਨੇਡਾ ਡਟ ਕੇ ਖੜ ਗਿਆ ਵੀ ਸਾਡਾ ਸਿਟੀਜ਼ਨ ਆ, ਸਾਡੇ ਮੁਲਕ ਦਾ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਜੋ ਇੱਥੋਂ ਦਾ ਸੰਵਿਧਾਨ ਹੱਕ ਦਿੰਦਾ ਉਹਨੂੰ ਮਾਣਦਾ ਹੋਇਆ ਆਪਦੀ ਗੱਲ ਕਰ ਰਿਹਾ ਸੀ, ਕੋਈ ਗਲਤੀ ਨਹੀਂ ਉਹਦੀ। ਤੇ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਉਹ ਛੱਡੇ ਨਹੀਂ ਜਾਣਗੇ। 4-5 ਤਾਂ ਚੱਕੇ ਗਏ, ਰਗੜੇ ਗਏ। ਤੇ ਇੰਡੀਆ ਦਾ ਸਿਸਟਮ ਕੀ ਕਰ ਰਿਹਾ ਵੀ ਉਹਨਾਂ ਸਾਰੇ ਬੁੱਚੜਾਂ ਦੇ ਘਰਦਿਆਂ ਨੂੰ ਪ੍ਰੋਟੈਕਸ਼ਨ ਦਿੱਤੀ ਹੋਈ। ਜਿਨ੍ਹਾਂ ਕਾਤਲਾਂ ਨੇ ਕੈਨੇਡਾ ਦੇ ਵਿੱਚ ਸਾਡੇ ਭਰਾ ਨੂੰ, ਜਥੇਦਾਰ ਨਿੱਜਰ ਨੂੰ ਸ਼ੂਟ ਕੀਤਾ, ਜਿਹੜੇ ਉਸ ਕਰਤੂਤ 'ਚ ਸ਼ਾਮਲ ਹੈ, ਉਹਨਾਂ ਫੜੇ ਗਿਆਂ ਦੀ ਗੱਲ ਛੱਡੋ। ਇਹ ਵੀ ਇੱਥੇ ਚਰਚਾ ਆ ਕਿ ਹੋਰ ਵੀ ਹੈਗੇ ਜਿਹੜੇ ਅਜੇ ਕਾਬੂ ਨਹੀਂ ਆਏ ਪਰ ਇਸ ਸਾਰੀ ਗੇਮ ਦਾ, ਸਾਜ਼ਿਸ਼ ਦਾ ਹਿੱਸਾ ਨੇ। ਉਹਨਾਂ ਸਾਰਿਆਂ ਨੂੰ ਪ੍ਰੋਟੈਕਸ਼ਨ ਪੂਰੀ ਠੋਕ ਕੇ ਇੰਡੀਅਨ ਸਿਸਟਮ ਵੱਲੋਂ ਦਿੱਤੀ ਜਾ ਰਹੀ ਆ। ਤੇ ਜਿਹੜੇ ਮੀਡੀਆ ਵਾਲੇ ਆ ਉਹਨਾਂ ਸਾਰਿਆਂ ਨੂੰ ਇਹ ਇੱਕ ਥ੍ਰੈਟ ਦੇ ਦਿੱਤੀ ਗਈ ਆ ਕਿ ਕਿਸੇ ਨੇ ਇਹਨਾਂ ਦੇ ਘਰਾਂ 'ਚ ਨਹੀਂ ਜਾਣਾ, ਕਿਸੇ ਨੇ ਇਹਨਾਂ ਨੂੰ ਗੱਲ ਨਹੀਂ ਪੁੱਛਣੀ। ਇਹਨਾਂ ਨੇ ਜੋ ਕੀਤਾ ਉਹ ਇੰਡੀਆ ਵੱਲੋਂ ਕੀਤਾ। ਇਹ ਇੰਡੀਆ ਦੀ ਸਿੱਖਾਂ ਨਾਲ ਜੰਗ ਆ ਤੇ ਇਹ ਇੰਡੀਅਨ ਸਿਪਾਹੀ ਨੇ, ਇੰਡੀਅਨ ਸਿਪਾਹੀ ਨੇ, ਇਹ ਇੰਡੀਅਨ ਬੰਦੇ ਨੇ, ਇੰਡੀਅਨ ਹੀਰੋ ਨੇ ਸਾਡੇ, ਇਹ ਜਿਨ੍ਹਾਂ ਨੇ ਜਥੇਦਾਰ ਨਿੱਜਰ ਨੂੰ ਕਤਲ ਕੀਤਾ। ਸੋ ਇਸ ਮਾਹੌਲ ਵਿੱਚ ਜਦੋਂ ਇੰਡੀਅਨ ਸਟੇਟ ਸਿਸਟਮ, ਇੰਡੀਅਨ ਪਾਰਲੀਮੈਂਟ, ਇੰਡੀਅਨ ਗਵਰਨਮੈਂਟ ਸਾਡੇ ਭਰਾ ਦਾ ਤੇ ਹੋਰ ਇਹੋ ਜਿਹਾ ਹੈ ਸਾਡੇ ਗੁਰਸਿੱਖਾਂ ਦੇ ਕਤਲ ਕਰ ਰਹੀ ਹੋਵੇ, ਉਸ ਮੌਕੇ ਜਦੋਂ ਕੈਨੇਡਾ ਦੇ ਸਿਸਟਮ ਨੂੰ ਮਨੁੱਖੀ ਹੱਕਾਂ ਦੇ ਨਾਂ ਤੇ, ਡੈਮੋਕ੍ਰੈਟਿਕ ਮੌਲਿਕ ਹੱਕਾਂ ਦੇ ਨਾਂ ਤੇ, ਇਨਸਾਫ ਦੇ ਨਾਂ ਤੇ ਸਾਡੇ ਹੱਕ 'ਚ ਖੜਾ ਦੇਖਦੇ ਆ ਤਾਂ ਉਦੋਂ ਸ਼ੁਕਰ ਕਰੀਦਾ ਸੱਚੇ ਪਾਤਸ਼ਾਹ ਕੋਈ ਤਾਂ ਹੈ। ਹਾਲਤ ਦੇਖੋ ਸਾਡੀ ਕੀ ਆ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਗੁਰਬਾਣੀ ਸਾਨੂੰ ਜੇ ਆਪਾਂ ਸਮਝੀਏ ਵੀ ਸਾਡੇ ਸਾਰੇ ਸੰਸਾਰ ਦੇ ਵਿੱਚ ਕੋਈ ਸਾਡੀ ਬਾਹ ਫੜਦਾ, ਸਾਡੇ ਜਿਸ ਤਰੀਕੇ ਨਾਲ ਛਿੱਤਰ ਖੜਕ ਰਿਹਾ, ਸਾਡੇ ਹਜ਼ਾਰਾਂ ਬੰਦੇ ਕਤਲ ਕਰਤੇ। ਹੁਣ ਤਾਂ ਇਹਨਾਂ ਨੂੰ ਐਉਂ ਲੱਗਦਾ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਮਰਜ਼ੀ ਅਸੀਂ ਮਾਰ ਸਕਦੇ ਹਾਂ, ਕੋਈ ਸਾਡੀ ਕੋਈ ਬਾਹ ਨਹੀਂ ਫੜ ਸਕਦਾ। ਜਿਹੜਾ ਇਹ ਉਹ ਮਾਰਦੇ ਆ ਨਾ ਭਕਾਈ ਆਪਦੇ ਗ੍ਰੰਥਾਂ ਦੇ ਆਧਾਰ ਤੇ ਵੀ ਆਸ਼ਵ ਵੇਦ ਜੱਗ ਦਾ ਘੋੜਾ ਛੱਡਿਆ ਸੀ ਜੀ, ਸਾਰੇ ਲੋਕਾਂ ਨੂੰ ਉਹਦੀ ਅਧੀਨਗੀ ਮੰਨਣੀ ਪਈ। ਉਵੇਂ ਇਹਨਾਂ ਨੂੰ ਲੱਗਦਾ ਕਿ ਅਸੀਂ ਸਿੱਖਾਂ ਨੂੰ ਡਰਾ ਲੈਣਾ, ਸਿੱਖਾਂ ਨੂੰ ਅਸੀਂ ਦਹਿਸ਼ਤ ਜ਼ਿਆਦਾ ਕਰ ਲੈਣਾ ਵੀ ਤੁਸੀਂ ਸਾਡੇ ਕੋਲੋਂ ਡਰ ਕੇ ਰਹੋ, ਅਸੀਂ ਤਾਂ ਤੁਹਾਡਾ ਸਾਰੇ ਮੁਲਕਾਂ 'ਚ ਜਿੱਥੇ ਮਰਜ਼ੀ ਘਾਣ ਕਰ ਸਕਦੇ। ਪਰ
ਇਹ ਜਿਵੇਂ ਮਰਜ਼ੀ ਸੋਚਦੇ ਹੋਣ, ਸਾਰੀ ਗੱਲ ਇਹਨਾਂ ਦੇ ਅਨੁਸਾਰ ਤਾਂ ਚੱਲਣੀ ਨਹੀਂ। ਉੱਤੇ ਕੋਈ ਬੈਠਾ ਨਾ ਜਿਹਦੇ ਹੱਥ 'ਚ ਸਾਰੀ ਜਿਹੜੀ ਆ ਗੱਲ ਆ, ਤੋ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਕਿ ਇੱਕ ਪਾਸੇ ਇੰਡੀਆ ਦੀਆਂ ਚੀਕਾਂ ਪੈ ਰਹੀਆਂ ਨੇ, ਦੂਜੇ ਪਾਸੇ ਸਾਡੀ ਕੌਮ ਨੂੰ ਸਮਝ ਹੀ ਨਹੀਂ ਆਈ ਹੈਗੀ ਵੀ ਇਹ ਇੰਡੀਆ ਦੀਆਂ ਚੀਕਾਂ ਕਿਉਂ ਪੈ ਰਹੀਆਂ ਨੇ, ਕਿਉਂਕਿ ਇੱਥੇ ਭਾਰਤ ਦਾ ਨੈਰੇਟਿਵ ਚੱਲਦਾ, ਭਾਰਤ ਦਾ ਵਰਤਾਂਤ ਚੱਲਦਾ, ਇੰਡੀਅਨ ਸਿਸਟਮ, ਇੰਡੀਆ ਜਿਹੜਾ ਪ੍ਰਾਪੇਗੰਡਾ, ਉਹਦੇ ਅਨੁਸਾਰ ਇਹ ਲੋਕ ਸੋਚਦੇ ਆ। ਤੇ ਤੀਜੇ ਪਾਸੇ ਜੇ ਦੇਖਿਆ ਜਾਵੇ ਸੰਸਾਰ ਪੱਧਰ ਦੇ ਉੱਤੇ ਸਾਡੇ ਹੱਕ ਦੇ ਵਿੱਚ ਲੋਕ ਆਏ ਨੇ, ਸਾਡੇ ਲਈ ਹਾਦਾ ਨਾਰਾ ਮਾਰਿਆ। ਕਿਵੇਂ ਧੰਨਵਾਦ ਕਰੀਏ? ਧੰਨਵਾਦ ਅੱਖਰ ਛੋਟਾ ਜਿਹਾ ਲੱਗਦਾ। ਜੇ ਆਪਾਂ ਸਾਰੇ ਜਿੰਨੇ ਸਿੱਖ ਆ, ਜੇ ਅਸਲ ਵਿੱਚ ਕੋਈ ਸਾਡੇ ਚ ਕਣ ਕੰਡਾ ਹੋਵੇ, ਸਾਡੇ ਤਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਵੇ ਕਿ ਦੁਨੀਆ ਭਰ ਦੇ ਵਿੱਚ ਇੱਕ ਦਿਨ ਰੱਖਿਆ ਜਾਵੇ ਟੂ ਥੈਂਕਸ ਕੈਨੇਡਾ, ਕੈਨੇਡਾ ਨੂੰ ਥੈਂਕਸ ਕਰਨ ਲਈ ਅਸੀਂ ਇੱਕ ਦਿਨ ਰੱਖ ਰਹੇ ਹਾਂ ਕਿ ਧੰਨਵਾਦ ਆ ਭਾਈ, ਸਾਡੇ ਲਈ ਤੁਸੀਂ ਸੋਚਿਆ, ਸਾਡੀ ਕੌਮ ਦੇ ਬੰਦੇ ਲਈ ਸੋਚਿਆ, ਸਾਡੇ ਲਈ ਤਾਂ ਕੋਈ ਸੋਚਦਾ ਹੀ ਨਹੀਂ। ਇੱਥੇ ਤਾਂ MLA MP ਬਣਦੇ ਆ ਜਿਹੜੇ ਸਿੱਖਾਂ ਦਾ ਕਤਲ ਕਰਦੇ, ਨਜ਼ਾਰੇ ਲੈਂਦੇ ਆ। ਇੱਥੇ ਜੇਕਰ ਸਾਡੇ ਐਸਟ ਦੀ ਬੇਅਦਬੀ ਕੀਤੀ ਸਰਸੇ ਡੇਰੇ ਵਾਲਿਆਂ ਨੇ, ਉਹਨਾਂ ਨੂੰ ਉਸ ਕਾਂਡ ਵਿੱਚ ਕੁਝ ਨਹੀਂ ਸਜ਼ਾ ਸੁਝਾ ਹੋਈ ਕਦੀ। ਹਾਂ, ਉਹਨਾਂ ਨੂੰ ਰੇਪ ਦੇ, ਕਤਲ ਦੇ, ਆਪਦੇ ਡੇਰੇ ਦੀਆਂ ਸਾਧਵੀਆਂ ਨਾਲ ਕੀਤੇ ਦੁਰਾਚਾਰ ਬਦਲੇ ਜਾਂ ਹੋਰ ਮਾਮਲਿਆਂ 'ਚ ਸਜ਼ਾ ਹੋ ਸਕਦੀ ਆ। ਉਹ ਛਤਰਪਤੀ ਸੀ ਇੱਕ ਪੱਤਰਕਾਰ, ਉਹਦਾ ਕਾਂਡ ਆ, ਜਾਂ ਇੱਕ ਉਹਨੇ ਆਪਦੇ ਡੇਰੇ ਵਿੱਚ ਜਿਹੜੇ ਉਹਦੇ ਸ਼ਰਧਾਲੂ ਸੀਗੇ ਉਹਨਾਂ ਨਾਲ ਮਾੜਾ ਕੀਤਾ, ਉਹਨਾਂ ਦੇ ਜਿਹੜਾ ਜੋ ਵੀ ਭੈੜਾ ਕੀਤਾ, ਉਹ ਕੇਸ ਨੇ। ਪਰ ਉਹਨਾਂ ਨੂੰ ਕਿਸੇ ਵੀ ਜਿਹੜਾ ਹੈਗਾ ਐਸਟ ਦੀ, ਸਾਡੇ ਦੀ ਬੇਅਦਬੀ ਕਰਨ ਵਾਲੇ ਮਾਮਲੇ 'ਚ ਉਹਨਾਂ ਨੂੰ ਸਜ਼ਾ ਨਹੀਂ ਹੋਈ। ਸਿੱਖਾਂ ਨੂੰ ਮੱਤ ਦਿੱਤੀ ਜਾ ਰਹੀ ਹੈ ਬਈ ਇੱਥੇ ਤੁਹਾਡੇ ਐਸਟ ਦੀ ਬੇਅਦਬੀ ਕਰਨ ਵਾਲੇ ਨੂੰ ਵੀ ਅਸੀਂ ਕੁਛ ਨਹੀਂ ਹੋਣ ਦੇਣਾ। ਤੁਹਾਡੇ ਬੰਦੇ, ਤੁਹਾਡੀ ਕੌਮ ਨੂੰ, ਅਸੈਣੀ ਹੁਣੀ ਤੁਰੇ ਫਿਰਦੇ ਆ ਨਾ ਨਜ਼ਾਰੇ ਲੈਂਦੇ। ਜਦੋਂ KPS ਗਿੱਲ, ਜਦੋਂ ਬੀਬੀ ਖਾਲੜਾ ਹੁਣੀ ਜਥੇਦਾਰ ਜਸਵੰਤ ਸਿੰਘ ਖਾਲੜਾ ਦਾ ਕੇਸ ਲੜ ਰਹੇ ਸੀ, ਉਦੋਂ ਇਹੀ ਸੁਨੇਹਾ ਦਿੱਤਾ ਜਾਂਦਾ ਸੀਗਾ ਕਿ ਇਹ ਭੁੱਲ ਜਾਓ ਕਦੇ KPS ਗਿੱਲ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਹੋ, ਮਰਨੀ ਮਰ ਗਿਆ, ਨਹੀਂ ਹੋਣ ਦਿੱਤਾ। ਸੋ ਇਸ ਮੁਲਕ ਦੇ ਵਿੱਚ ਉਹਨਾਂ ਸਾਰੇ ਬੁੱਚੜਾਂ ਨੂੰ, ਕਾਤਲਾਂ ਨੂੰ ਨਵਾਜਿਆ ਜਾਂਦਾ। ਬਿਆੰਤੇ ਬੁੱਚੜ ਨੂੰ ਸ਼ੇਰੇ ਪੰਜਾਬ ਕਹੀ ਜਾਂਦੇ। ਤੇ ਇੱਥੇ ਤੁਹਾਡੇ ਸਾਹਮਣੇ ਹੈ ਕਿਸ ਤਰੀਕੇ ਨਾਲ ਉਹਦੇ ਪੋਤੇ ਨੂੰ, ਸਿਰਫ ਇਸ ਕਰਕੇ ਕਿ ਉਹ ਬਿਆੰਤੇ ਬੁੱਚੜ ਦਾ ਪੋਤਾ, ਭਾਰਤੀ ਸਿਸਟਮ ਪੰਜਾਬ ਦੇ ਵਿੱਚ ਉਹਨੂੰ ਹੀਰੋ ਬਣਾ ਕੇ ਪੇਸ਼ ਕਰ ਰਿਹਾ। ਤੇ ਉਹ ਕਿਵੇਂ ਭਕਾਈ ਮਾਰਦਾ ਕਿ ਮੈਂ ਤਾਂ ਜੀ ਬੜੀ ਜਲਦੀ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਰਿਵਾਰ ਨੂੰ ਮਿਲਣ ਜਾ ਰਿਹਾ, ਉਹਨਾਂ ਨੂੰ ਮਿਲ ਕੇ ਮੈਂ ਤਾਂ ਬਸ ਕਹਿ ਦੇਣਾ ਜੀ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਆ ਉਹ ਛੱਡਣੇ ਚਾਹੀਦੇ ਆ। ਇੱਕ ਪਾਸੇ ਇਹੀ ਸਿਸਟਮ ਅੱਜ ਜਦੋਂ ਕਿ ਉਹ 4 ਲੱਖ ਤੋਂ ਵੱਧ ਵੋਟਾਂ ਲੈ ਕੇ MP ਬਣੇ, ਜਥੇਦਾਰ ਭਾਈ ਅਮਰਤਪਾਲ ਸਿੰਘ ਖਾਲਸਾ, ਤੇ ਉਸ ਨੂੰ ਰਿਹਾ ਕਰਨ ਦੀ ਬਜਾਏ, ਹੋਰਾਂ ਨਾਲਦਿਆਂ ਨੂੰ ਰਿਹਾ ਕਰਨ ਦੀ ਬਜਾਏ, ਅੱਜ ਸਵੇਰ ਤੋਂ ਰੌਲਾ ਪਿਆ ਹੋਇਆ ਵੀ ਜਿੱਦਣ 4 ਜੂਨ ਨੂੰ ਅਜੇ ਵੋਟਾਂ ਦੀ ਗਿਣਤੀ ਹੋਣੀ ਸੀ, 2 ਨੂੰ ਵੋਟਾਂ ਪਈਆਂ, 4 ਨੂੰ ਵੋਟਾਂ ਦੀ ਗਿਣਤੀ ਸੀ, 3 ਜੂਨ ਨੂੰ ਆਰਡਰ ਕਰਤੇ ਪੰਜਾਬ ਸਰਕਾਰ ਨੇ, CM ਨੇ, ਇਹਨੇ ਭਗਵੰਤ ਮਾਨ ਨੇ, ਜਿਹਦੇ ਤਹਿਤ 1 ਸਾਲ ਲਈ ਡਿਬਰੂਗੜ੍ਹ ਵਿੱਚ ਨਜ਼ਰਬੰਦ ਸਿੰਘਾਂ ਦੀ ਜਿਹੜੀ ਆ ਨਜ਼ਰਬੰਦੀ NSA ਤਹਿਤ ਹੋਰ ਵਧਾਤੀ। ਤੇ ਉਹਦੇ ਵਿੱਚ ਅਜੇ ਦੱਸਦੇ ਆ ਜਿਹੜੇ ਵਕੀਲ ਸਾਹਿਬ ਨੇ, ਖਾਰਾ ਸਾਹਿਬ, ਇਮਾਨ ਸਿੰਘ ਖਾਰਾ, ਉਹਨਾਂ ਦੀ ਮੈਂ ਸੁਣਦਾ ਸੀ ਗੱਲ, ਉਹ ਕਹਿੰਦੇ ਵੀ ਅਜੇ ਭਾਈ ਅਮਰਤਪਾਲ ਸਿੰਘ ਦਾ ਵਾਧਾ ਅਜੇ ਨਹੀਂ ਹੈਗਾ ਕਾਨੂੰਨੀ ਤੌਰ ਤੇ ਹੋਇਆ, ਪਰ ਹੋ ਸਕਦਾ ਜਦੋਂ ਤੱਕ ਅੱਜ ਆਪਾਂ ਪ੍ਰੋਗਰਾਮ ਕਰਦੇ ਆ ਵੀ ਉਹਦੇ ਵਾਲੀ ਚਿੱਠੀ ਵੀ ਪਹੁੰਚ ਗਈ ਹੋਵੇ, ਕਿਉਂਕਿ ਭਾਈ ਅਮਰਤਪਾਲ ਸਿੰਘ ਖਾਲਸਾ 1-2 ਦਿਨ ਲੇਟ, 5-4 ਦਿਨ ਦਾ ਫਰਕ ਆ ਵਿਚਾਲੇ ਗ੍ਰਿਫਤਾਰੀ ਦਾ। ਉਹ ਕਹਿਣ ਤੋਂ ਭਾਵੇਂ ਹੈ ਕਿ ਇੰਡੀਅਨ ਸਟੇਟ ਸਿਸਟਮ ਤਾਂ ਸਿੱਖਾਂ ਨੂੰ ਇਹ ਕਹਿ ਰਿਹਾ ਕਿ ਚਾਹੇ ਤੁਸੀਂ MP ਜਿੱਤਦੇ ਫਿਰੋ, ਚਾਹੇ ਤੁਸੀਂ ਜੋ ਮਰਜ਼ੀ ਬਣ ਜਾਓ, ਇਹ ਸਾਡੇ ਮੁਹਤਾਜ ਹੋ, ਤੁਸੀਂ ਸਾਡੇ ਰਹਿਮੋ ਕਰਮ ਤੇ ਹੋ, ਤੁਸੀਂ ਵੀ ਕਦੋਂ ਬਾਹਰ ਆਓਗੇ, ਸਾਡੇ ਤੇ ਆ ਵੀ ਤੁਸੀਂ ਸਹੁੰ ਚੱਕੋਗੇ ਕਿ ਨਹੀਂ। ਹੁਣ ਕੈਨੇਡਾ ਦਾ ਸਿਸਟਮ ਆਪਦੇ ਤਰੀਕੇ ਨਾਲ ਕੰਮ ਕਰ ਰਿਹਾ। ਅਮਰੀਕਾ ਦੀ ਸੁਣ ਲਓ, ਅਮਰੀਕਾ ਦੇ ਵਿੱਚ ਨਿਖਲ ਗੁਪਤਾ, ਜਿਹੜਾ ਕੱਲ ਉਹਦੀ ਵੀਡੀਓ ਦੇਖੀ ਬੜਾ ਮਨ ਖੁਸ਼ ਹੋਇਆ, ਲਈ ਜਾਂਦੇ ਸੀ ਉਹਨੂੰ, ਤੇ ਉਸ ਨਿਖਲ ਗੁਪਤਾ ਵਾਲੇ ਸਾਰੇ ਪ੍ਰਕਰਣ ਦੇ ਵਿੱਚ
ਸਾਰੇ ਤੱਥ ਨੰਗੇ ਹੋ ਚੁੱਕੇ ਆ ਕਿ ਕਿਵੇਂ ਨਿਖਿਲ ਗੁਪਤਾ ਨੂੰ ਪੰਜਾਬ ਦੇ ਕਾਡਰ ਦੇ ਇੱਕ IPS ਜਿਹੜਾ ਕਿ ਹੁਣ ਰਾਹ ਦੇ ਵਿੱਚ ਕੰਮ ਕਰਦਾ ਹੈ, ਉਹਦੇ ਆਰਡਰ ਦੇ ਉੱਤੇ ਕੁਝ ਹੋਰ ਬੰਦਿਆਂ ਨੇ ਜਿਹੜੇ ਸਾਰਿਆਂ ਦੇ ਨਾਂ ਆਏ ਨੇ ਹੁਣ, ਤੇ ਇਹਨਾਂ ਨੇ ਉੱਥੇ ਜਥੇਦਾਰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਾਉਣਾ ਚਾਹਿਆ। ਤੇ ਉਸ ਗੇਮ ਦੇ ਵਿੱਚ ਉੱਥੋਂ ਦੇ ਸਿਸਟਮ ਨੂੰ ਕਿਸੇ ਪੋਲੀਟੀਕਲ ਬੰਦੇ ਦੀ ਲੋੜ ਨਹੀਂ ਹੈਗੀ। ਜਿਹੜਾ ਉੱਥੇ ਦੀ ਇਨਸਾਫ ਕਰਨ ਵਾਲੀ ਮਸ਼ੀਨ ਆ, ਜਿਹੜਾ ਨਿਆਇਕ ਸਿਸਟਮ ਆ, ਜੁਡੀਸ਼ਰੀ, ਉਹਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਲੀਡਰ ਫੋਨ ਕਰੂਗਾ, ਕੋਈ ਅਫਸਰ ਕਹੂਗਾ ਤੁਸੀਂ ਐ ਨਹੀਂ ਐ ਕਰ ਦੋ, ਇਹੋ ਜਿਹਾ ਕੁਛ ਨਹੀਂ ਹੈਗਾ ਜਿਵੇਂ ਇੱਥੇ ਸਾਡੇ ਆ। ਇੱਥੇ ਕਹਿੰਦੇ ਜੀ ਡੈਮੋਕ੍ਰੇਸੀ ਆ। ਇੱਥੇ ਦੀਆਂ ਜੱਜਾਂ, ਇੱਥੋਂ ਦੇ ਜੱਜ ਜਿਹੜੇ ਨੇ, ਅਦਾਲਤਾਂ ਜਿਹੜੀਆਂ ਨੇ, ਉਹਨਾਂ ਦੇ ਤਾਂ ਫੈਸਲੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਇੰਟਰਫੇਰੈਂਸ ਹੁੰਦੀ ਹੈ। ਸਿਸਟਮ ਦੇ ਵਿੱਚ ਕੋਈ ਭਰੋਸਾ ਨਹੀਂ, ਉਹਨਾਂ ਦੀ ਮਰਜ਼ੀ ਆ ਲੀਡਰਾਂ ਦੀ ਵੀ ਕਿਵੇਂ ਕਰਨਾ। ਤੋਂ ਇੱਥੇ ਤਾਂ ਸ਼ਕਲ ਦੇਖ ਕੇ, ਬੰਦੇ ਦਾ ਧਰਮ ਦੇਖ ਕੇ ਫੈਸਲੇ ਹੁੰਦੇ। ਬੜਾ ਪਿੱਟਦੀ ਆ ਦੁਨੀਆ ਕੇ ਤੱਥ ਦੇਖੋ। ਇਸ ਮੌਕੇ ਸਭ ਤੋਂ ਵੱਧ ਜੇਲ੍ਹਾਂ ਦੇ ਵਿੱਚ ਕਿਹੜੀ ਕਮਿਊਨਿਟੀ ਦੇ ਬੰਦੇ ਆ। ਸੋ ਇਸ ਮੁਲਕ ਦਾ ਸਾਰਾ ਢਾਂਚਾ ਹੋਰ ਆ ਬਿਲਕੁਲ। ਐਵੇਂ ਕਈ ਬੱਚੇ ਆਪਣਾ ਮਤਾਂ ਦੇਈ ਜਾਣਗੇ ਵੀ ਤੁਸੀਂ ਐ ਕਰ ਲਓ, ਉਹ ਕਰ ਲਓ। ਭਾਈ ਇੱਥੇ ਤਾਂ ਜਿਹਦੀ ਡਾਂਗ ਆ ਉਹਦੀ ਮੱਝ ਆ, ਡਾਂਗ ਕਿਹਦੇ ਕੋਲੇ। ਸੋ ਕੁੱਲ ਮਿਲਾ ਕੇ ਇੰਡੀਅਨ ਸਟੇਟ ਸਿਸਟਮ ਬਿਲਕੁਲ ਬੇਨਕਾਬ ਹੋ ਚੁੱਕਿਆ ਪਿਛਲੇ 40-50 ਸਾਲਾਂ 'ਚ। ਤਾਂ ਬਿਲਕੁਲ ਹੀ ਨੰਗਾ ਚੱਟਾ ਹੋ ਕੇ ਉਹਨਾਂ ਬੁੱਚੜਾਂ ਤੇ ਕਾਤਲਾਂ ਦੀ ਸਰਪ੍ਰਸਤੀ ਕਰਦਾ ਇਹ, ਜਿਹੜਾ ਸਿੱਖਾਂ ਨੂੰ ਮਾਰਦਾ। ਸਿੱਖਾਂ ਨੂੰ ਦੁਖੀ ਕਰੋ, ਸਿੱਖਾਂ ਦੀਆਂ ਚੀਕਾਂ ਪਵਾਓ, ਸਿੱਖਾਂ ਨੂੰ ਜਲੀਲ ਕਰੋ, ਫਿਰ ਤੁਸੀਂ ਮਹਾਨ ਹੋ। ਹਿਮਾਚਲ ਦੇ ਵਿੱਚ ਨਿੱਤ ਕੁੱਤੇ ਖਾਣੀ ਹੋ ਰਹੀ ਆ ਪਿਛਲੇ 5-6 ਦਿਨ ਤੋਂ, ਪਰ ਸਾਰੇ ਮੁਲਕ ਲਈ ਉਹ ਹੀਰੋ ਨੇ ਜਿਹੜੇ ਸਿੱਖਾਂ ਨੂੰ ਰਵਾਉਂਦੇ ਆ, ਸਿੱਖਾਂ ਦੀਆਂ ਚੀਕਾਂ ਪਵਾਉਂਦੇ ਆ। ਸਾਡੇ ਇੱਥੇ ਬੰਦੇ ਜਿਹੜੇ ਨੇ ਉਹਨਾਂ ਨੂੰ ਹੁਣ ਕਈ ਮਿਹਣੇ ਵੀ ਮਾਰ ਰਹੇ ਨੇ ਕਿ ਭਾਈ ਜੇਕਰ ਉੱਥੇ ਹੜ੍ਹ ਆ ਜਾਣ, ਕਿਉਂਕਿ ਅਗਲੇ 2-3 ਮਹੀਨਿਆਂ ਦੇ ਵਿੱਚ ਜਿਹੜੇ ਆਉਂਦੇ ਆ ਉਦੋਂ ਫਿਰ ਕਾਫੀ ਜ਼ਿਆਦਾ ਮੀਂਹ ਪੈਂਦੇ ਨੇ, ਪਹਾੜਾਂ ਦੇ ਵਿੱਚ ਬਹੁਤ ਔਖ ਹੋ ਜਾਂਦੀ ਆ, ਤੇ ਉਦੋਂ ਸਾਡੇ ਬੰਦੇ ਚੱਕ ਕੇ ਡੋਲੂ ਕੜਛੀਆਂ ਤੁਰ ਪੈਂਦੇ ਆ ਉੱਥੇ ਉਹਨਾਂ ਦੇ ਲਈ ਵੀ ਲਓ ਜੀ ਅਸੀਂ ਤੁਹਾਡੇ ਲਈ ਆਏ। ਜਿਹੜੇ ਲੋਕ ਚੁਣ ਕੇ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ, ਉਹਨਾਂ ਲਈ ਸਾਡੇ ਬੰਦੇ ਉਦੋਂ ਫਿਰ ਲੈ ਕੇ ਚੀਜ਼ਾਂ ਪਹੁੰਚ ਜਾਂਦੇ ਆ ਵੀ ਖਾਣਾ ਛਕੋ ਜੀ, ਪਾਣੀ ਦੀਆਂ ਬੋਤਲਾਂ ਜੀ। ਸੋ ਜਿਹੜਾ ਇਹ ਸਾਡੀ ਕੌਮ ਦੇ ਵਿੱਚ ਗੁਰੂ ਕਾ ਲੰਗਰ ਵੰਡ ਛਕੋ ਜਾਂ ਸੇਵਾ ਭਾਵਨਾ, ਸਰਬੱਤ ਦਾ ਭਲਾ, ਮਾਨਸ਼ ਕੀ ਜਾਤ ਸਭੈ ਏਕੋ ਪਹਿਚਾਨ, ਇਹ ਸਾਰਾ ਕੁਝ ਸਹੀ ਆ, ਬਹੁਤ ਵਧੀਆ। ਪਰ ਅਸੀਂ ਮਾੜਾ ਮੋਟਾ ਤਾਂ ਸੋਚੀਏ ਕਿ ਜਿਹੜੇ ਸਾਡੇ ਛੱਤਰ ਫੇਰ ਰਹੇ ਨੇ ਉਹਨਾਂ ਬਾਰੇ ਸਾਡੇ ਕੀ ਵਿਚਾਰ ਹੋਣੇ ਚਾਹੀਦੇ ਆ। ਸਾਨੂੰ ਕੋਈ ਅਧਿਕਾਰੀ ਬਣ ਕੇ ਆਵੇ, ਉਸ ਚੀਜ਼ ਦਾ ਹੱਕਦਾਰ ਹੋਵੇ। ਇੱਥੇ ਤਾਂ ਗੱਲ ਹੀ ਉਲਟੀ ਆ, ਉਹ ਫਿਰ ਨੱਥ ਕਢਾਉਣ ਨੂੰ ਤੇ ਉਹ ਫਿਰ ਨੱਕ ਵਢਾਉਣ ਨੂੰ। ਸੋ ਕੁੱਲ ਮਿਲਾ ਕੇ ਇਸ ਮੌਕੇ ਇੰਡੀਅਨ ਸਟੇਟ ਸਿਸਟਮ ਸਿੱਖੀ ਅਤੇ ਸਿੱਖਾਂ ਦਾ ਘਾਣ ਕਰ ਰਿਹਾ ਤੇ ਸਾਡੇ ਬੰਦੇ ਟ੍ਰੈਪ 'ਚ ਫਸੇ ਹੋਏ, ਨਹੀਂ ਸਮਝ ਲੱਗ ਰਹੀ ਕਿ ਕੀ ਕਰਨਾ ਚਾਹੀਦਾ। ਤੇ ਇਸ ਮੁਲਕ ਦੇ ਸਿਸਟਮ ਦੇ ਵਿੱਚ ਦੀ ਕਈ ਬੰਦੇ ਸਾਡੇ ਕਹਿੰਦੇ ਆ ਵੀ ਆਪਾਂ ਐ ਕਰ ਲਈਏ, ਉਹ ਕਰ ਲਈਏ, ਪਰ ਮੈਨੂੰ ਇਉਂ ਲੱਗਦਾ, ਹੋ ਸਕਦਾ ਮੇਰੀ ਗੱਲ ਬਹੁਤੇ ਭਰਾਵਾਂ ਨੂੰ ਪਸੰਦ ਨਾ ਆਵੇ, ਅੱਜ ਦਾ ਜਿਹੜਾ ਮਾਹੌਲ ਆ ਉਹਦੇ ਵਿੱਚ ਸਾਨੂੰ ਸਿਆਣਪ ਵਰਤਣ ਦੀ ਲੋੜ ਹੈ। ਸਿਆਣਪ ਵਰਤਣ ਤੋਂ ਭਾਵ ਇਹ ਆ ਕਿ ਜੇਕਰ ਕੈਨੇਡਾ, ਅਮਰੀਕਾ ਵਰਗੇ ਮੁਲਕ ਸਾਡੇ ਕੌਜ਼ ਨਾਲ ਹਮਦਰਦੀ ਦਿਖਾਉਣ ਲੱਗੇ ਨੇ ਤੇ ਸਾਨੂੰ ਵੀ ਸਮੇਂ ਦੇ ਹਾਣੀ ਹੋਣਾ ਪਊਗਾ। ਸਾਨੂੰ ਉਹ ਆਗੂ, ਉਹ ਚਿਹਰੇ, ਉਹ ਲੀਡਰਸ਼ਿਪ ਉਭਾਰਨੀ ਪਊਗੀ ਜਿਹੜੀ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਨਾਲ, ਸਿਸਟਮ ਦੇ ਨਾਲ ਮੇਲ ਮਿਲਾਪ ਕਰੇ ਤੇ ਉਥੋਂ ਉਹ ਕੁਛ ਆਵੇ ਜਿਹੜਾ ਉਥੋਂ ਦੇ ਆਗੂ, ਉਥੋਂ ਦਾ ਸਿਸਟਮ ਕਵੇ ਕਿ ਸ਼ੁਕਰ ਆ ਤੁਹਾਡੇ ਕੋਲੇ ਕੋਈ ਇਸ ਪੱਧਰ ਦੇ ਆਗੂ ਨੇ। ਹੁਣ ਆਪਣੀ ਕੌਮ ਦਾ ਹਿਸਾਬ ਕਿਤਾਬ ਕੀ ਆ? ਆਪਸ ਵਿੱਚ ਹੀ ਕਾਟੋ ਕਲੇਸ਼। ਅਸੀਂ ਹਰ ਇੱਕ ਬੰਦੇ ਨੂੰ ਛੋਟਾ ਦਿਖਾਉਣ ਲਈ ਉਹ ਤੇ ਕਾਟੀ ਲਾਉਣ ਲਈ ਤਿਆਰ। ਕੋਈ ਸਿੱਖ ਆਗੂ ਬਚਿਆ ਜਿਹਦੇ ਉੱਤੇ ਆਪਾਂ ਟੈਗ ਨਾ ਲਾਇਆ ਹੋਵੇ ਤਾਂ ਗਦਾਰ ਆ, ਇਹ ਤਾਂ ਵਿਕਿਆ ਹੋਇਆ ਸਰਕਾਰ ਦਾ ਏਜੰਟ। ਹੁਣ ਜਿਹੋ ਜਿਹੇ ਸਾਡੇ ਹਾਲਾਤ ਨੇ ਉਹਦੇ ਵਿੱਚ ਕੋਈ ਸਿੱਖ ਆਗੂ
ਸਰਬ ਪ੍ਰਵਾਨਿਤ ਤਾਂ ਹੋ ਨਹੀਂ ਸਕਦਾ ਵੀ ਜਿਹੜਾ ਸਾਰਿਆਂ ਨੂੰ ਪ੍ਰਵਾਨ ਹੈ ਜੀ ਆਹ ਬੰਦਾ। ਇਹ ਚੀਜ਼ ਬੜੀ ਔਖੀ ਆ ਔਰ ਸਾਨੂੰ ਇਹ ਗੱਲ ਮੰਨਣੀ ਚਾਹੀਦੀ ਆ ਕਿ ਸਾਡੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੜਬੜਾਂ, ਇਹੋ ਜਿਹੀਆਂ ਘਾਟਾਂ ਨੇ ਜਿਹਦੇ ਕਰਕੇ ਸਾਡੇ 'ਚ ਅੰਦਰੂਨੀ ਤੌਰ ਦੇ ਉੱਤੇ ਬਹੁਤ ਕੰਮ ਖਰਾਬ ਹੋ ਰਿਹਾ। ਕੌਮ ਲਈ ਲੜਨ ਮਰਨ ਵਾਲੀ ਧਿਰ ਉਹ ਕਮਜ਼ੋਰ ਕਰਨ ਵਾਲੀਆਂ ਗੱਲਾਂ ਅਸੀਂ ਆਪ ਕਰ ਰਹੇ ਹਾਂ। ਜਾਣੀ ਕਿ ਨਫ਼ਰਤ, ਕਲੈਸ਼, ਟਕਰਾਅ ਇਸ ਹੱਦ ਤੱਕ ਹੈ ਤੇ ਜਿਹੜੇ ਸਾਡੇ ਨਵੇਂ ਬੱਚੇ ਆ ਉਹਨਾਂ ਨੂੰ ਅਸੀਂ ਗਲਤ ਟ੍ਰੈਂਡ ਦੇ ਉੱਤੇ ਤੁਰਨ ਦੇ ਰਹੇ। ਨਵੇਂ ਬੱਚਿਆਂ ਨੂੰ ਜਿਹੜਾ ਅਸੀਂ ਪਾਠ ਪੜ੍ਹਾਉਣਾ ਸੀ ਏਕਤਾ ਦਾ, ਇਤਫਾਕ ਦਾ, ਜਾਂ ਇੱਕ ਹੋਰ ਪਾਠ ਉਹ ਵੀ ਬੜਾ ਚੰਗਾ ਹੈ ਜੇ ਪੜ੍ਹ ਲਵੇ। ਉਹਦੇ 'ਚ ਇਹ ਹੈ ਕਿ ਆਪੋ ਆਪਣੇ ਧੜਿਆਂ ਪ੍ਰਤੀ, ਆਪੋ ਆਪਦੇ ਆਗੂਆਂ ਪ੍ਰਤੀ ਵਫਾਦਾਰ ਰਹਿੰਦਿਆਂ ਹੋਇਆਂ ਲੜੀਏ ਦੁਸ਼ਮਣ ਨਾਲ। ਵਫਾਦਾਰੀ ਰੱਖੋ ਆਪਦੇ ਧੜੇ ਨਾਲ, ਆਪਦੀ ਧਿਰ ਨਾਲ, ਕੋਈ ਚੱਕਰ ਨਹੀਂ। ਆਪਦੇ ਆਗੂ ਪ੍ਰਤੀ ਪੂਰਾ ਸਮਰਪਣ ਹੋ ਕੇ ਚੱਲੋ, ਪਰ ਇਹ ਆਪਦੀ એનર્ਜੀ ਆ ਜਿਹੜੀ ਉਹ ਦੂਜਿਆਂ ਤੇ ਨਾ ਖਰਚੋ। ਆਪਦੀ એનર્ਜੀ ਦਿੱਲੀ ਨਾਲ, ਦੁਸ਼ਮਣ ਨਾਲ ਲੜਨ ਮੌਕੇ ਖਰਚ। ਪਰ ਸਾਡਾ ਸਾਰਾ ਜ਼ੋਰ ਅੰਦਰ ਖਾਤੇ ਇੱਕ ਦੂਜੇ ਦੇ ਉੱਤੇ ਲੱਗ ਰਿਹਾ। ਹੁਣ ਹਾਲਾਤ ਇਹ ਬਣੇ ਹੋਏ ਨੇ ਕਿ ਸਟੇਜਾਂ ਦੇ ਉੱਤੇ ਖੜ ਕੇ ਪੰਥਕ ਏਕਤਾ ਦੀਆਂ ਗੱਲਾਂ ਅਸੀਂ ਬਹੁਤ ਸੋਹਣੀਆਂ ਕਰਦੇ। ਪੰਥ ਵਿੱਚ ਏਕਤਾ ਹੋਣੀ ਚਾਹੀਦੀ ਹੈ, ਪਰ ਏਕਤਾ ਅਸਲ ਵਿੱਚ ਕੀ ਹੁੰਦੀ ਆ ਸਾਡੀ ਕਿ ਮੇਰੇ ਧੜੇ 'ਚ ਸਾਰੇ ਜਣੇ ਆ ਜਾਓ। ਤੁਸੀਂ ਤਾਂ ਦੁਕਾਨਾਂ ਖੋਲੀਆਂ ਹੋਈਆਂ ਨੇ, ਮੇਰਾ ਧੜਾ ਤੇ ਮੇਰਾ ਆਗੂ ਬਹੁਤ ਵਧੀਆ, ਬਾਕੀ ਤੁਸੀਂ ਸਾਰੇ ਵਿਕਾਊ ਹੋ। ਉਹੀ ਬੰਦੇ ਜਿਨ੍ਹਾਂ ਨੂੰ ਵਿਕਾਊ ਕਿਹਾ ਜਾਂਦਾ ਹੈ, ਉਹੀ ਧਿਰ ਜਿਹੜੀ ਸਰਕਾਰ ਨਾਲ ਰਲੀ ਕਹਿ ਕੇ ਭੰਡੀ ਜਾਂਦੀ ਆ, ਉਹੀ ਆਗੂ ਜਿਹਨੂੰ ਵਿਕਾਊ ਕਿਹਾ ਜਾਂਦਾ। ਜੇਕਰ ਉਹ ਤੁਹਾਡੀ ਜਥੇਬੰਦੀ ਦੇ ਝੰਡੇ ਹੇਠ ਆ ਜੇ ਫਿਰ ਉਹ ਦੁੱਧ ਧੋਤਾ ਹੋ ਜੂ। ਸੱਚਾਈ ਇਹ ਆ ਕਿ ਅਸੀਂ ਆਪਦੀ ਈਰਖਾ ਦੇ ਵਿੱਚੋਂ, ਆਪਦੇ ਸ਼ਰੀਕੇਬਾਜ਼ੀ ਵਿੱਚੋਂ ਦੂਜੀਆਂ ਧਿਰਾਂ ਤੇ ਧੜਿਆਂ ਦੇ ਨਾਲ ਬੋਲਣ ਮੌਕੇ ਉਹਨਾਂ ਦੇ ਖਿਲਾਫ ਇੰਨਾ ਮਾੜਾ ਬੋਲਦੇ ਆ ਤੇ ਅਸੀਂ ਇਹ ਜਚਾਉਣ ਤੇ ਲੱਗੇ ਹੋਏ ਆ ਕਿ ਇਕੱਲਾ ਮੈਂ ਠੀਕ ਆ, ਮੇਰੀ ਧਿਰ ਠੀਕ ਆ, ਬਾਕੀ ਸਾਰੇ ਧੜੇ ਗਲਤ। ਹੁਣ ਜਿਹੜਾ ਮਾਹੌਲ ਇਸ ਵੇਲੇ ਬਣਿਆ ਹੋਇਆ ਉਹਦੇ ਵਿੱਚ ਇਹ ਚਾਹੀਦਾ ਕਿ ਅਸੀਂ ਸੰਸਾਰ ਭਰ ਦੇ ਵਿੱਚ ਕੋਈ ਸਿੱਖ ਕੀ ਖਾਂਦਾ। ਦੇਖੋ, ਇੱਕ ਹੈਗੀ ਆ ਸਾਡੀ ਧਾਰਮਿਕ ਮਰਿਆਦਾ, ਧਾਰਮਿਕ ਰਹੁ ਰੀਤ। ਕੁਛ ਇਹੋ ਜਿਹੇ ਕਾਰਜ ਨੇ ਜਿਹੜੇ ਗੁਰਸਿੱਖਾਂ ਨੂੰ ਹੀ ਸੋਭਦੇ। ਜਾਣੀ ਕਿ ਬਹੁਤ ਸਾਰੇ ਇਹੋ ਜਿਹੇ ਕਾਰਜ ਨੇ, ਧਰਮ ਕਰਮ, ਉਸ ਪਾਸੇ ਜਦੋਂ ਕੋਈ ਬੰਦਾ ਘੱਟ ਕਰੇ ਗੱਲ, ਗੜਬੜ ਕਰੇ, ਕਮਜ਼ੋਰੀ ਦਿਖਾਵੇ ਮਰਿਆਦਾ ਦੇ ਪੱਖ ਤੋਂ, ਉਹਨੂੰ ਟਾਰਗੇਟ ਹੋਣਾ ਚਾਹੀਦਾ, ਉਹਨੂੰ ਕਹਿਣਾ ਚਾਹੀਦਾ। ਜਿਹੜੇ ਬੰਦੇ ਖਾਲਿਸਤਾਨ ਦੀ ਲੜਾਈ ਲੜਦੇ, ਜਿਹੜੇ ਬੰਦੇ ਕੌਮ ਦੀ ਆਜ਼ਾਦੀ ਦੀ ਲੜਾਈ ਲੜਦੇ, ਉਹਨਾਂ ਬਾਰੇ ਸਾਨੂੰ ਇਹ ਮੰਨਣਾ ਪਊਗਾ ਕਿ ਇਹ ਕੋਈ ਗਿਆਨੀ ਜੀ ਨਹੀਂ ਹੈਗੇ। ਠੀਕ ਆ ਕਿ ਇਹ ਜੇ ਨਿਤਨੇਮੀ ਹੋਣ, ਠੀਕ ਆ ਜੇ ਇਹ ਭਜਨ ਬੰਦਗੀ ਵਾਲੇ ਹੋਣ, ਠੀਕ ਆ ਇਹ ਸਾਬਤ ਸੂਰਤ ਹੋਣ, ਠੀਕ ਆ ਕਿ ਇਹੋ ਕੋਈ ਮਰਿਆਦਾ ਦੇ ਵਿੱਚ ਪਰਪੱਕਤਾ ਵਾਲੇ ਹੋਣ ਤਾਂ ਚੰਗੀ ਗੱਲ ਆ, ਬਹੁਤ ਵਧੀਆ ਗੱਲ। ਪਰ ਜੇਕਰ ਇਹਨਾਂ ਨੂੰ ਅਸੀਂ ਇੰਨੀ ਕੁ ਖੁੱਲ੍ਹ ਦੇ ਲਈਏ ਕਿ ਤੁਹਾਡੀ ਕਮਿਟਮੈਂਟ, ਤੁਹਾਡੀ ਦ੍ਰਿੜਤਾ, ਤੁਹਾਡੀ ਲੜਾਈ ਜੇ ਖਾਲਿਸਤਾਨ ਲਈ ਹੈ, ਤਾਂ ਜੇਕਰ ਤੁਹਾਡੇ ਵਿੱਚ ਕੋਈ ਗੜਬੜ, ਕੋਈ ਘਾਟ, ਕਮਜ਼ੋਰੀ ਮਰਿਆਦਾ ਦੇ ਪੱਖ ਤੋਂ ਹੋਵੇ, ਮੈਂ ਇਹਨੂੰ ਸੌਖਾ ਕਰਾਂ, ਮਿਸਟਰ ਜਿਨਾਹ ਇਸਲਾਮ ਦੇ ਨਜ਼ਰੀਏ ਤੋਂ ਬਹੁਤ ਸਾਰੀਆਂ ਗੜਬੜਾਂ ਕਰਦਾ ਸੀ, ਬਹੁਤ ਸਾਰੀਆਂ ਘਾਟਾਂ ਸੀ ਜਿਹਦੇ ਨਾਲ ਮੁੱਲਾਂ ਮਲਾਣਿਆਂ ਨੂੰ ਉਹ ਕਦੇ ਪਸੰਦ ਨਹੀਂ ਸੀ ਆ ਸਕਦੇ। ਪਰ ਉਹ ਬੰਦਾ ਆਪਦੀ ਕੌਮ ਦੇ ਲਈ, ਆਪਦੇ ਬੰਦਿਆਂ ਲਈ ਉਹ ਸਹਿਰਦ ਸੀ। ਉਹ ਇਸਲਾਮ ਵਾਲੇ ਜਿਹੜੇ ਸੀ ਉਨੀ ਕੁ ਉਹਨੂੰ ਖੁੱਲ੍ਹ ਦੇ ਲੈਂਦੇ ਸੀ। ਆਪਾਂ ਜੇ ਇਤਿਹਾਸ ਉੱਤੇ ਨਜ਼ਰ ਮਾਰੀਏ, ਜੇ ਆਪਾਂ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਮਿਸਟਰ ਜਿਨਾਹ ਕਈ ਵਾਰ ਗੜਬੜਾਂ ਕਰਦਾ ਸੀ, ਪਰ ਉਹਨੂੰ ਉਹਦੇ ਜਿਹੜੇ ਲੋਕ ਸੀ ਉਹ ਕਹਿੰਦੇ ਸੀ ਸਾਡਾ ਕੰਮ ਸਿੱਧਾ ਹੋਣਾ ਚਾਹੀਦਾ, ਸਾਨੂੰ ਆਜ਼ਾਦੀ ਦਿਵਾ ਰਿਹਾ, ਕੋਈ ਗੱਲ। ਪਾਕਿਸਤਾਨ ਦੇ ਵਿੱਚ ਉਹਨੂੰ ਕਾਇਦੇ ਆਜ਼ਮ ਕਹਿੰਦੇ, ਭਾਵੇਂ ਉਹਦੇ ਵਿੱਚ ਬਹੁਤ ਸਾਰੀਆਂ ਇਸਲਾਮਿਕ ਨਜ਼ਰੀਏ ਤੋਂ ਘਾਟਾਂ ਹੋਣਗੀ। ਐਵੇਂ ਹੀ ਗਾਂਧੀ, ਐਵੇਂ ਹੀ ਨਹਿਰੂ, ਪਟੇਲ ਤੇ ਹੋਰ, ਉਹਨਾਂ ਵਿੱਚ ਧਾਰਮਿਕ ਤੌਰ ਤੇ ਹੋ ਸਕਦਾ ਹਿੰਦੂ ਭਾਈਚਾਰਾ ਬਹੁਤ ਸਾਰੀਆਂ ਨੁਕਸ ਕੱਢ ਲਵੇ ਵੀ ਆਹ ਗਲਤ ਸੀ, ਉਹ ਗਲਤ ਸੀ,
पर उन्होंने ये गल चेते रखी कि ये सारे दे सारे जिहड़े साडे आगू ने ये कोई शंकराचार्य या मंदिर के मठ के पुजारी नहीं हैगे। ये बंदे सियासी तौर के उत्ते साडा काम सीधा कर देण, असीं की लेना भी ये की करदे। इवें ही सानू ये सोचना चाहिए, ये होना चाहिए कि खालिस्तान के संघर्ष नूं अगे लेके जाण वाले बंदियां दियां ਜਿਹੜੀਆਂ ਗੜਬੜਾਂ ने, ਜਿਹੜੀਆਂ घाटां ने, कमजोरियां ने, ਉਹ ਅਸੀਂ ਉੱਥੇ ਲਿਬਰਟੀ थोड़ी जी खुल देना सीखीए। मतलब कि जेकर कोई बंदा तुहाडी आज़ादी की लड़ाई लड़ रहा ते ਉਹਦੇ करके साडे संघर्ष नूं बल मिलदा है, ਉਹਦੀ कोई मर्यादा दे पक्ष तो कमजोरी है। भावें गुरु पातशाह दा हुक्म है कि रहत प्यारी मुझको, पर जेकर वो शख्स रहत विच परपक्ता नहीं दिखाउंदा ते गुरु दा देणदार आ, ते ये नहीं कहता कि जो मैं करदा गलत है ठीक आ, उल्टा वो कहता कि मेरी कमजोरी आ, मैनूं सही करना चाहिए, मैनूं ठीक होना चाहिए। गुरु पातशाह अरदास कर ते मैं भी इस गलती नूं मनदा है कि ये मेरी भुल है। तां सानूं उस मसले उत्ते ओहदी किरदार कुशी करके उहनूं लोकां दी नज़र विच खत्म करन दी थां ये मनना चाहिए कि इहदी गलती, जिवें सारी दुनिया नूं पता है सी कि महाराजा रणजीत सिंह विच आ घाटा ने, पर वो उस मौके सिख राज नूं, खालसा राज नूं कायम दायम रखण करन विच बहुत भारी वड्डी जिम्मेवारी निभा सकदा है, समर्थ है। तां ओहदियां ओह गड़बड़ां दी चेते सी पंथ नूं भी आ गड़बड़ां ने। आपां तो एक गल करदे आ ना कि ओहदे ਉਹ जिस गलती करके उन्होंने अकाल तख्त साहब तो जिहड़ा सी तनख्वाह लाउण तक गल गई, पर होर भी घाटां गड़बड़ां ने सब नूं पता है। पर साडे लई ये है कि उहदा काम जिहड़ा है, उहदी जिहड़ी देण आ वो असीं चेते रखीए। जिहड़ा गुणहीन बंदा, जिहड़ा पंथक दे खिलाफ भुगतदा, जिहड़ा सिखां दी गुलामी दा, ਉਹਦੇ जिन्ने मर्जी गुण होण असीं चटणे आ जी। हुण सरदार प्रकाश सिंह जी बादल बड़ा चाहे पाठ करते होण जी, बड़े नितनेमी होण, दाड़ा प्रकाश बड़ा सोहना उपर दस्तार, पर सारी उम्र पंथ अते पंजाब दे हितां दे उल्ट भुगतदे रहे। सानू ओहदियां चंगियाइयां दा की भा? मतलब कि जिहड़ा बंदा पंथ नूं, खालिस्तान नूं समर्पित है, ਉਹਦੇ ਤਾਂ ਅਸੀਂ ਜਿਹੜੇ ਮਾੜੇ ਮੋਟੇ ਨੁਕਸ ਨੇ ਉਹ ਵੀ ਢਕਣੇ ਸਿੱਖੀਏ ਤੇ ਮਨਜ਼ੂਰ ਕਰਨਾ ਸਿੱਖੀਏ। ਤੇ ਜਿਹੜੇ ਬੰਦੇ ਦੇ ਵਿੱਚ ਜਿੰਨੇ ਮਰਜ਼ੀ ਗੁਣ ਹੋਣ, ਪਰ ਜਿਹੜਾ ਪੰਥ ਨੂੰ, ਕੌਮ ਨੂੰ ਗੁਲਾਮ ਰੱਖਣ ਦਾ ਹਾਮੀ ਆ, ਉਹਦੇ ਅਸੀਂ ਗੁਣਾ ਦੀ ਵਾਧੀ ਪਰਵਾਹ ਨਾ ਕਰਿਆ ਕਰੀ। ਸਾਡਾ ਕੰਮ ਉਲਟ ਫੜਿਆ ਹੋਇਆ। ਫਲਾਨਾ ਜੀ ਬਾਣੀ ਬੜੀ ਪੜ੍ਹਦਾ, ਉਹ ਭਾਈ ਜਦੋਂ ਖਾਲਿਸਤਾਨ ਬਣ ਗਿਆ, ਬਾਣੀ ਪੜ੍ਹਨ ਵਾਲਿਆਂ ਨੂੰ ਤੁਸੀਂ ਜ਼ਿਆਦਾ ਸਤਿਕਾਰ ਦੇ ਲਿਓ। ਜਿਹੜਾ ਤੁਹਾਡੇ ਮਨ ਵਿੱਚ ਹੈ ਕਿ ਪੰਥ ਨੂੰ, ਕੌਮ ਨੂੰ ਸਮਰਪਿਤ ਬੰਦੇ, ਉਹ ਮਾਹੌਲ ਸਿਰਜ ਕੇ ਦੇਣਗੇ ਜਿੱਥੇ ਤੁਹਾਡਾ ਬਾਣੀ, ਤੁਹਾਡਾ ਧਰਮ, ਤੁਹਾਡਾ ਬਾਣਾ, ਤੁਹਾਡਾ ਧਰਮ ਸਥਾਨ, ਤੁਹਾਡਾ ਸਿੱਖ ਸਿਵਲਾਈਜੇਸ਼ਨ ਜਿਹੜੀ ਆ ਚੜ੍ਹਦੀ ਕਲਾ 'ਚ ਹੋਊਗੀ। ਹੁਣ ਅੱਜ ਦੀ ਤਰੀਕ ਵਿੱਚ ਬਾਣੀ ਪੜ੍ਹਨ ਵਾਲੇ ਬੰਦੇ ਬੜੇ ਨੇ, ਪਰ ਉਹਨਾਂ ਨੂੰ ਖਾਲਿਸਤਾਨ ਦੀ ਗੱਲ ਕਰੋ ਭੱਜ ਲੈਂਦੇ। ਦੂਜੇ ਪਾਸੇ ਸਾਡੇ ਆਲੇ ਦੁਆਲੇ ਬਹੁਤ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੀ, ਸਿੱਖ ਫਲਸਫੇ ਦੀ ਜਿੰਨੀ ਸਮਝ ਹੋਣੀ ਚਾਹੀਦੀ ਆ ਨਹੀਂ ਹੈ, ਪਰ ਉਹ ਖਾਲਿਸਤਾਨ ਨੂੰ ਸਮਰਪਿਤ ਆ। ਸਿੱਖ ਸੰਘਰਸ਼ ਵਿੱਚ ਬੇਅੰਤ ਇਹੋ ਜਿਹਾ ਹੈ, ਸਾਡੇ ਭਰਾ ਨੇ ਸ਼ਹੀਦੀਆਂ ਵੀ ਪਾ ਗਏ ਜਾਂ ਹੁਣ ਵੀ ਸੇਵਾ ਕਰ ਰਹੇ ਨੇ। ਉਹਨਾਂ ਨੂੰ ਸਿੱਖ ਇਤਿਹਾਸ ਦੀ, ਬਾਣੀ ਦੀ ਘੱਟ ਸਮਝ ਹੋ ਸਕਦੀ ਹੈ, ਪਰ ਉਹਨਾਂ ਦਾ ਕੌਮ ਦੀ ਆਜ਼ਾਦੀ ਪ੍ਰਤੀ ਪੂਰਾ ਸਮਰਪਣ। ਸੋ ਇਹ ਗੱਲ ਇਸ ਕਰਕੇ ਕੀਤੀ ਹੈ ਕਿ ਅੱਜ ਦੀ ਦੁਨੀਆ ਵਿੱਚ ਜਿਹੜੇ ਸਾਡੇ ਆਲੇ ਦੁਆਲੇ ਭਰਾ ਸਾਡੇ ਸਰਗਰਮ ਨੇ, ਉਹਨਾਂ ਦੇ ਵਿੱਚ ਜੇ ਖਾਲਿਸਤਾਨ ਦੇ ਸੰਘਰਸ਼ ਪ੍ਰਤੀ ਦ੍ਰਿੜਤਾ ਹੈ ਤਾਂ ਅਸੀਂ ਉਹ ਦ੍ਰਿੜਤਾ ਚੇਤੇ ਰੱਖੀਏ। ਅਸੀਂ ਕਾਹਨੂੰ ਉਹਨਾਂ ਦੀਆਂ ਲੀਰਾਂ ਦੀ ਖਿੱਦੋ ਫੁੱਲਣ ਬਹਿ ਜਾਂਦੇ ਹਾਂ ਕਿ ਇਹਨੇ ਆਹ ਕੀਤਾ ਤੇ ਇਹਨੇ ਉਹ ਕੀਤਾ। ਮੈਂ ਭਾਈ ਅਮਰਤਪਾਲ ਸਿੰਘ ਦੇ ਚੋਣਾਂ ਲੜਾਉਣ ਵਾਲੇ ਸਿਸਟਮ ਦੇ ਨਾਲ ਅਸਹਿਮਤ ਹੋਣ ਦੇ ਬਾਵਜੂਦ ਇਹ ਕਹਿਣਾ ਹੈ ਕਿ ਭਾਈ ਜੇਕਰ ਉਹ ਪੰਥ ਨੂੰ, ਕੌਮ ਨੂੰ ਅੱਗੇ ਲੈ ਕੇ ਜਾ ਸਕਦਾ ਤਾਂ ਬਹੁਤ ਵਧੀਆ ਗੱਲ ਆ, ਪਰ ਉਹਦੇ ਸਮਰਥਕ ਜੇ ਇਹ ਸੋਚਣ ਕਿ ਸਾਨੂੰ ਤਾਂ ਹੁਣ ਲਾਇਸੈਂਸ ਮਿਲ ਗਿਆ ਕਿ ਬਾਕੀ ਸਿੱਖਾਂ ਦੀ ਧੀ ਭੈਣਕ ਕਰਾਂਗੇ, ਇਹ ਨਹੀਂ ਗੱਲ ਚੰਗੀ। ਇਹ ਗੱਲ ਬਿਲਕੁਲ ਮਾੜੀ ਆ ਕਿ ਜਿਹੜੇ ਬੰਦੇ ਭਾਈ ਅਮਰਤਪਾਲ ਸਿੰਘ ਦਾ ਝੰਡਾ ਚੱਕਣਗੇ ਉਹੀ ਸਿੱਖ ਨੇ, ਉਹੀ ਖਾਲਿਸਤਾਨੀ ਆ ਤੇ ਬਾਕੀ ਕੋਈ ਬੰਦੇ ਹੀ ਨਹੀਂ। ਇਹ ਗੱਲ ਬਹੁਤ ਗਲਤ ਆ ਜੇ ਅਸੀਂ ਇਹ ਕਹੀਏ ਕਿ ਜਿਹੜੇ ਬੰਦੇ
ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾਉਂਦੇ ਉਹ ਸਿੱਖ ਨੇ, ਜਿਹੜੇ ਨਹੀਂ ਪਾਉਂਦੇ ਉਹ ਗਦਾਰ ਨੇ। ਕਿਉਂ ਨਹੀਂ ਹੈਗਾ? ਭਾਈ ਅਮਰਤਪਾਲ ਸਿੰਘ ਵੀ ਪੰਥ ਦੀ ਸੇਵਾ ਕਰਨ ਵਾਲਿਆਂ ਵਿੱਚੋਂ ਇੱਕ ਵਿਅਕਤੀ ਆ, ਜਿਹਦੀ ਇੱਕ ਧਿਰ ਵਾ। ਇਵੇਂ ਦੇ ਹੋਰ ਬਹੁਤ ਸਾਰੇ ਨੇ, ਸਾਰੇ ਹੀ ਕੌਮ ਨੂੰ ਪਿਆਰੇ ਨੇ, ਸਾਰੇ ਹੀ ਕੌਮ ਦੀ ਚੜ੍ਹਦੀ ਕਲਾ ਲਈ ਸਰਗਰਮ ਆ, ਤੇ ਕੌਮ ਬੜੀ ਸਿਆਣੀ ਆ। ਅਸੀਂ ਬੀਤੇ ਦੌਰ 'ਚ ਦੇਖਿਆ, ਅਕਾਲੀ ਦਲ ਨੂੰ ਪੰਥ ਪੂਰਾ ਸਤਿਕਾਰ ਦਿੰਦਾ ਰਿਹਾ। ਜਦੋਂ ਅਕਾਲੀ ਦਲ ਨੇ ਕਦੇ ਵੀ ਵੰਗਾਰ ਪਾਈ, ਅਕਾਲੀ ਦਲ ਤੋਂ ਪੰਥ ਭੱਜਿਆ ਨਹੀਂ। ਫੇਰ ਖਾੜਕੂ ਸੰਘਰਸ਼ ਚੱਲਿਆ, ਇਹੀ ਪੰਥ, ਇਹੀ ਕੌਮ ਨੇ ਖਾੜਕੂ ਜੱਦੋ ਜਹਿਦ ਕਰਨ ਵਾਲਿਆਂ ਦਾ, ਸਿੰਘਾਂ ਦਾ ਪੂਰਾ ਡਟ ਕੇ ਸਾਥ ਦਿੱਤਾ। ਦਰਵਾਜ਼ੇ ਖੁੱਲੇ ਮਿਲਦੇ ਸੀ, ਪੰਥ ਨੇ ਸਾਥ ਦਿੱਤਾ ਸਹਿਯੋਗ ਦਿੱਤਾ। ਤੇ ਜਿਹੜੇ ਓਵਰਗਰਾਉਂਡ ਤਰੀਕੇ ਨਾਲ ਖਾਲਿਸਤਾਨ ਦੇ ਸੰਘਰਸ਼ ਨੂੰ ਲੈ ਕੇ ਚੱਲੇ, ਉਹਨਾਂ ਦਾ ਵੀ ਦਿੱਤਾ। ਇਹੀ ਪੰਥ ਆ ਜਿਹੜਾ ਬਿਆੰਤੇ ਬੁੱਚੜ ਤੋਂ ਬਾਅਦ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਸਰਕਾਰ ਬਣਾਉਂਦਾ। ਇਹੀ ਪੰਥ ਆ ਜਿਹੜਾ ਰਾਜੋਆਣੇ ਦੀ ਫਾਂਸੀ ਮੌਕੇ ਮੈਦਾਨ ਵਿੱਚ ਆਇਆ। ਇਹੀ ਪੰਥ ਆ ਜਿਹਨੇ ਅੱਡ-ਅੱਡ ਮੌਕਿਆਂ ਤੇ, ਚਾਹੇ ਸਰਬੱਤ ਖਾਲਸਾ ਹੋਇਆ ਚੱਬੇ 'ਚ, ਚਾਹੇ ਕੋਈ ਹੋਰ ਆ, ਉਹਨਾਂ ਨੇ ਅੱਡ-ਅੱਡ ਧਿਰਾਂ ਦਾ ਸਾਥ ਦਿੱਤਾ। ਕਿਹਦਾ ਸਾਥ ਨਹੀਂ ਦਿੱਤਾ ਪੰਥ ਨੇ? ਅੱਜ ਵੀ ਭਾਈ ਅਮਰਤਪਾਲ ਸਿੰਘ ਨੂੰ ਜੇ 4 ਲੱਖ ਤੋਂ ਵੱਧ ਵੋਟ ਪਾਈ ਹੈ, ਇਸੇ ਪੰਥ ਨੇ ਪਾਈ। ਪੰਥ ਦੇ ਉੱਤੇ ਸਾਰਿਆਂ ਦਾ ਹੀ ਹੱਕ ਆ ਜਿਹੜੇ ਪੰਥ ਲਈ ਲੜਦੇ, ਤੇ ਪੰਥ ਕਿਸੇ ਨੂੰ ਨਾਰਾਜ਼ ਥੋੜੀ ਕਰਦਾ। ਪਰ ਆਪਣੇ ਬੰਦਿਆਂ ਨੇ ਕੰਮ ਕੀ ਫੜਿਆ ਹੋਇਆ ਕਿ ਬਾਕੀ 24 ਘੰਟੇ ਧੀ ਪੈਣਕ ਕਰੀ। ਅੱਜ ਫੈਸਲਾ ਭਗਵੰਤ ਮਾਨ ਨੇ ਕੀਤਾ ਮਾੜਾ, ਸਿਸਟਮ ਨੇ ਕੀਤਾ ਮਾੜਾ, ਇੰਡੀਆ ਨੇ ਕੀਤਾ ਮਾੜਾ ਕਿ ਆਪਾਂ ਜਿਹੜੀ ਆ ਖਬਰ ਸੁਣੀ ਆ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ 1 ਸਾਲ ਲਈ NSA ਦੀ ਡਿਬਰੂਗੜ੍ਹ ਭੇਜੇ। ਪਰ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ, ਕੁਝ ਬੰਦੇ ਇੰਨੇ ਹੋਸ਼ੇ ਤੇ ਹਲਕੇ ਸਾਬਤ ਹੋ ਰਹੇ ਨੇ ਕਿ ਜਿਹੜਾ ਇਸ ਮੌਕੇ ਇੱਕ ਜੁਟਤਾ ਹੋਣੀ ਚਾਹੀਦੀ ਆ, ਇੱਕ ਮੁੱਠਤਾ ਹੋਣੀ ਚਾਹੀਦੀ ਆ ਪੰਥਕ ਸਫਾਂ ਦੇ ਵਿੱਚ, ਉਹ ਹੋਣ ਨਹੀਂ ਦੇ ਰਹੇ। ਉਲਟਾ ਵੱਧ ਤੋਂ ਵੱਧ ਲਾਂਬੂ ਲਾ ਰਹੇ ਨੇ। ਅੱਗ ਜਿਹੜੀ ਆ ਪੂਰੀ ਬਾਲ ਕੇ ਵੀ ਲਾ ਜੀ, ਭਾਈ ਅਮਰਤਪਾਲ ਸਿੰਘ ਦੇ ਨਾਲ ਫਲਾਣੇ ਨੇ ਇਹ ਕੀਤਾ, ਧਮਕਾਨੇ ਨੇ ਉਹ ਕੀਤਾ, ਚੱਕ ਦਿਆਂਗੇ, ਫੂਕ ਦਿਆਂਗੇ, ਅੱਗ ਲਾਈ ਜਾ ਰਹੀ। ਇੱਕ ਪਾਸੇ ਹਾਲਾਤ ਇੰਨੇ ਬਦਲ ਚੁੱਕੇ ਆ ਕਿ ਚਰਨਜੀਤ ਸਿੰਘ ਬਰਾੜ ਜਿਹੜਾ ਮੁੱਖ ਆਪਣੇ ਸੁਖਬੀਰ ਸਿੰਘ ਬਾਦਲ ਦਾ ਸਭ ਤੋਂ ਨੇੜਲਾ ਬੰਦਾ, ਉਹ ਪਿੱਟਦਾ ਫਿਰਦਾ ਕਿ ਮੈਂ ਇਹਨਾਂ ਨੂੰ ਕਿਹਾ ਸੀ ਕਿ ਆਪਾਂ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਵਾਲੀ ਸੀਟ ਤੋਂ ਉਮੀਦਵਾਰ ਖੜੇ ਨਾ ਕਰੋ। ਇਹਨਾਂ ਨੇ ਮੇਰੀ ਮੰਨੀ ਨਹੀਂ। ਇੱਕ ਪਾਸੇ ਉਹ ਪਿੱਟਦਾ ਫਿਰਦਾ ਕਿ ਮੈਂ ਇਹਨਾਂ ਨੂੰ ਕਿਹਾ ਸੀ ਆਪਣੇ ਨਾਲ ਰੱਬ ਰੁੱਸਿਆ ਹੋਇਆ, ਆਪਾਂ ਕੋਈ ਰਾਹ ਸਿਰਾ ਬਣਾਓ, ਆਪਾਂ ਪੰਥ ਤੋਂ, ਕੌਮ ਤੋਂ ਆਪਾਂ ਬਖਸ਼ੇ ਜਾਈਏ, ਕਿਵੇਂ ਕੋਈ ਰਾਹ ਕੱਢੋ। ਤੇ ਉਧਰ ਤਾਂ ਉਹ ਕਹਿੰਦੇ ਫਿਰਦੇ ਆ, ਜਿਹੜਾ ਰੌਲਾ ਪਿਆ ਉਦੋਂ ਦਾ ਪਰਸੋਂ ਚੌਥੇ ਦਾ ਅਕਾਲੀ ਦਲ ਦੀ ਮੀਟਿੰਗ 'ਚ, ਕੋਰ ਕਮੇਟੀ ਦੀ 'ਚ, ਉਸ ਤੋਂ ਬਾਅਦ ਚੰਦੂ ਮਾਜਰਾ ਨੇ ਜੋ ਲੈ ਕੇ ਆਂਦੀ ਗੱਲ ਸਾਹਮਣੇ। ਚਲੋ ਉਹਨਾਂ ਦੀ ਨਿੱਜੀ ਅੰਦਰਲੀ ਅਕਾਲੀ ਦਲ ਦੀ ਲੜਾਈ ਏਦਾਂ ਹੀ ਚੱਲਦੀ ਰਹਿੰਦੀ ਆ, ਕਦੇ ਇਕੱਠੇ ਹੋ ਜਾਣ, ਕਦੇ ਕਹਿਣਗੇ ਫਲਾਨਾ, ਕਿਉਂਕਿ ਉਧਰੋਂ ਇਆਲੀ ਕਹਿ ਰਿਹਾ ਹੈਗਾ ਕਿ ਝੁੰਡਾ ਕਮੇਟੀ ਵਾਲੀਆਂ ਰਿਪੋਰਟਾਂ ਲਾਗੂ ਕੀਤੇ ਬਗੈਰ ਗੁਜ਼ਾਰਾ ਨਹੀਂ। ਪਰ ਕੁੱਲ ਮਿਲਾ ਕੇ ਇਸ ਰੰਡੀ ਰੋਣੇ ਦਾ ਅਕਾਲੀ ਦਲ ਦਾ, ਬਾਦਲ ਦਲ ਦਾ ਜਿਹੜਾ ਬਣਦਾ ਕੀ ਆ, ਉਹ ਇਹ ਬਣਦਾ ਇੱਕ ਰੈਂਚ ਜੇ ਨਿਬੇੜਨੀ ਹੋਵੇ ਕਿ ਅਕਾਲੀ ਦਲ ਨੂੰ ਚੰਗੀ ਤਰ੍ਹਾਂ ਅਹਿਸਾਸ ਹੋ ਚੁੱਕਿਆ ਕਿ ਭਾਜਪਾ ਨਾਲ ਰਲ ਕੇ, RSS ਨਾਲ ਰਲ ਕੇ, ਏਜੰਸੀਆਂ ਨਾਲ ਰਲ ਕੇ, ਸਰਸੇ ਵਾਲਿਆਂ ਨਾਲ ਰਲ ਕੇ, ਪੰਥ ਦੇ ਦੁਸ਼ਮਣਾਂ ਨਾਲ ਰਲ ਕੇ ਜੋ ਅਸੀਂ ਪੰਥ ਨਾਲ ਧਰੋਹ ਕਮਾਇਆ, ਸਾਨੂੰ ਲੈ ਕੇ ਬਹਿ ਗਿਆ। ਤੇ ਹੁਣ ਜੇਕਰ ਅਸੀਂ ਪੰਥ ਤੋਂ ਬਖਸ਼ੇ ਨਹੀਂ ਜਾਵਾਂਗੇ, ਜੇ ਮਰਿਆਦਾ ਅਨੁਸਾਰ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਉਹਦੇ ਅਨੁਸਾਰ ਅਸੀਂ ਆਪਦੇ ਆਪ ਦੀ ਸੁਧਾਈ ਨਹੀਂ ਕਰਾਉਂਦੇ, ਤਾਂ ਸਾਡੇ ਪੈਰ ਲੱਗਣੇ ਤਾਂ ਦੂਰ ਦੀ ਗੱਲ ਆ, ਸਾਡਾ ਜਿਹੜਾ ਸਰਵਾਈਵ ਕਰਨਾ, ਸਾਡਾ ਜਿਹੜਾ ਤੋਰਾ ਫੇਰਾ, ਉਹ ਵੀ ਖਤਮ ਹੁੰਦਾ ਜਾ ਰਿਹਾ। ਇਸ ਗੱਲ ਦੇ ਲਈ ਉਹਨਾਂ ਦੇ ਅੰਦਰ ਬੜਾ ਕੁਝ ਚੱਲਦਾ। ਕਦੇ ਉਹ ਕਹਿੰਦੇ, ਔਰ ਇਹ ਜਿਹੜੀਆਂ ਗੱਲਾਂ ਉਦੋਂ ਉਹਨੇ ਕਹੀਆਂ ਸੀ ਮਨਜਿੰਦਰ ਸਰਸੇ ਨੇ, ਜਿਹੜੀਆਂ ਗੱਲਾਂ ਸਿੱਧਵਾਂ ਨੇ ਕਹੀਆਂ ਸੀ, ਪਰਮਜੀਤ ਸਿੰਘ ਸਿੱਧਵਾਂ ਨੇ, ਜਿਹੜਾ ਸੁਖਬੀਰ ਬਾਦਲ ਦਾ ਖਾਸ ਸੀ, ਜਿਹੜਾ ਉਹੀ ਗੱਲਾਂ ਹੁਣ ਚੱਲ ਰਹੀਆਂ ਨੇ ਕਿ ਜੀ ਆ 5-6 ਸਲਾਹਕਾਰ ਆ ਜਿਹੜੀਆਂ ਪੁੱਠੀਆਂ ਮੱਤਾਂ ਦਿੰਦੇ ਨੇ ਤੇ ਨਹੀਂ ਸਹੀ ਰਾਹ ਤੇ ਜਾਣ ਦੇ ਰਿਹਾ। ਇਹ ਸਾਰੀ ਗੱਲਬਾਤ ਆ ਜਿਹੜੀ ਅਕਾਲੀ ਦਲ ਦੀ, ਉਹਨਾਂ ਨੂੰ ਪੂਰੀ ਤਰ੍ਹਾਂ ਅਹਿਸਾਸ ਹੋਇਆ ਪਿਆ ਕਿ ਅਸੀਂ ਗਲਤ ਕੀਤਾ। ਅਸੀਂ ਭਾਰਤੀ ਸਿਸਟਮ ਦੇ ਨਾਲ ਮੇਲ ਕਰਕੇ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲੀ ਜਿਹੜੀ ਕਰਤੂਤ ਕੀਤੀ, ਸਾਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ। ਹਾਲਾਤ ਨੇ ਜਿੱਥੇ BJP, ਕਾਂਗਰਸ, ਆਮ ਆਦਮੀ ਪਾਰਟੀ, ਬਿਲਕੁਲ ਅਸੀਂ ਉੱਥੇ ਖੜੇ ਆ ਅਕਾਲੀ। ਇਹ ਉਹਨਾਂ ਨੂੰ ਇਸ ਵੇਲੇ ਸਾਫ਼ ਦਿਖਦਾ ਕਿ ਅਸੀਂ ਬਹੁਤ ਗਲਤ ਕਰਦੇ। ਇਹ ਗੱਲ ਵੱਖਰੀ ਆ ਕਿ ਉਹਨਾਂ ਦੇ ਅੱਗੇ ਕਿੱਧਰ ਨੂੰ ਜਾਂਦੀ ਹੈ ਗੱਲ, ਪਰ ਇਹ ਗੱਲ ਨੰਗੀ ਚਿੱਟੀ ਆ। ਕੋਈ ਨਹੀਂ ਬਚਿਆ ਉਹਨਾਂ ਚੋਂ ਜਿਹਨੂੰ, ਜਿਹੜੇ ਆ ਸਾਰੇ ਬੋਲਦੇ ਆ। ਪਰ ਲੋਕ ਕਹਿੰਦੇ ਆ ਪੰਥ, ਅੱਜ ਮੇਰੀ ਕਈ ਲੀਡਰਾਂ ਨਾਲ ਗੱਲ ਹੋਈ ਆ ਔਰ ਸਾਂਝੇ ਤੌਰ ਤੇ ਇਹ ਗੱਲ ਆ ਕਿ ਉਹ ਇਸ ਗੱਲੋਂ ਉਦੋਂ ਵੀ ਜ਼ਿਆਦਾ ਬੌਂਦਲੇ ਫਿਰਦੇ ਆ
ਕਿ ਸਾਨੂੰ ਪੰਥ ਕਹਿੰਦਾ ਕਿ ਤੁਸੀਂ ਉਦੋਂ ਇਹ ਸਾਰੀ ਕਰਤੂਤ ਮੌਕੇ ਬਾਦਲ ਪਰਿਵਾਰ ਦੇ, ਬਾਦਲ ਸਰਕਾਰ ਦੇ, ਬਾਦਲ ਦਲ ਦੇ ਨਾਲ ਹੁੰਦੇ ਸੀ। ਢੀਂਡਸਾ ਸਾਹਿਬ, ਚੰਦੂ ਮਾਜਰਾ ਸਾਹਿਬ, ਤੁਸੀਂ ਹੁਣ ਚੰਗੇ ਬਣ ਕੇ ਨਾ ਦਿਖਾਓ। ਬਰਾੜ ਸਾਹਿਬ, ਤੁਸੀਂ ਗੁੱਡਮੈਨ ਦੀ ਲਾਲਟਨ ਬਣ ਕੇ ਨਾ ਦਿਖਾਓ। ਸਾਨੂੰ ਪਤਾ ਹੈ ਕਿ ਤੁਸੀਂ ਉਦੋਂ ਸਾਰਿਆਂ ਨੇ ਪੰਥ ਨੂੰ ਨੀਵਾਂ ਦਿਖਾਇਆ, ਜਦੋਂ ਸਿਰਫ ਇੰਨੀ ਗੱਲ ਹੀ ਸੀ ਨਾ ਕਿ ਅਸੀਂ ਸੰਗਤ ਉੱਥੇ ਬਰਗਾੜੀ 'ਚ ਬੈਠੀ ਸੀ, ਬਰਗਾੜੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਟਕਪੂਰੇ ਬੈਠੀ ਸੀ, ਤੁਸੀਂ ਗੋਲੀਆਂ ਮਾਰਤੀਆਂ। ਤੋ ਇਹ ਜਿਹੜਾ ਸਾਰਾ ਮਾਹੌਲ ਉੱਥੇ ਬਣਿਆ ਹੋਇਆ, ਇਹਦੇ ਉੱਤੇ ਅਕਾਲੀ ਦਲ ਅੱਗੇ ਕਿੱਧਰ ਨੂੰ ਜਾਂਦਾ ਕਿ ਉਹ ਸਾਡਾ ਮਸਲਾ ਨਹੀਂ ਹੈਗਾ। ਪਰ ਸਾਡੇ ਕੁਝ ਭਰਾ ਜਿਹੜੇ ਅਮਰੀਕਾ ਕੈਨੇਡਾ 'ਚ ਚਲੇ ਗਏ, ਜਿਨ੍ਹਾਂ ਨੂੰ ਲੱਗਦਾ ਸੀ ਪੰਜਾਬ ਵਾਲੇ ਦਾ ਝੁੱਡੂ ਹੀ ਆ ਕਿ ਉਹੀ ਤੁਰੇ ਫਿਰਦੇ ਆ, ਉੱਥੇ ਬੈਠ ਕੇ ਕਹੀ ਜਾਂਦੇ ਆ ਉਹ ਬੰਦੇ ਬਹੁਤ ਮਾੜੇ ਆ ਜੀ ਜਿਹੜੇ ਬਾਦਲ ਕਿਆਂ ਦੀਆਂ ਕਰਤੂਤਾਂ ਬੋਲਦੇ ਆ, ਉਹਦੀ ਕਰਕੇ ਫਿਰ ਜੀ ਆਮ ਆਦਮੀ ਪਾਰਟੀ ਜਿੱਤ ਗਈ, ਕਾਂਗਰਸ ਜਿੱਤ ਗਈ। ਭਾਈ ਸਾਨੂੰ ਕੱਟੇ ਨੂੰ ਮੰਨ ਦੋ, ਉਹਦੇ ਦਾ ਕੀ ਭਾ। ਸਾਡੇ ਪੰਥਕ ਅਤੇ ਖਾਲਿਸਤਾਨੀ ਜਜ਼ਬਾਤਾਂ, ਪੰਥਕ ਅਤੇ ਖਾਲਿਸਤਾਨੀ ਸਿੰਘਾਂ ਦੇ ਉੱਤੇ ਜੋ ਜ਼ੁਲਮ ਕਾਂਗਰਸ ਪਾਰਟੀ ਕਰਦੀ ਆ ਉਹੀ ਬਾਦਲ ਦਲ ਕਰਦਾ, ਜਿਹੜੀ ਭਾਜਪਾ ਛਿੱਤਰ ਫੇਰਦੀ ਆ ਉਹੀ ਬਾਦਲ ਦਲ ਫੇਰਦਾ, ਜਿਹੜਾ ਆਮ ਆਦਮੀ ਪਾਰਟੀ ਵਾਲੇ ਅਤਿਆਚਾਰ ਕਰਦੇ ਆ ਉਹੀ ਬਾਦਲ ਦਲ ਕਰਦਾ। ਸਾਨੂੰ ਕੀ ਫਰਕ ਪੈਂਦਾ ਜੀ? ਸਾਨੂੰ ਤਾਂ ਹੁਣ ਵੀ ਨਹੀਂ ਹੈਗਾ ਵੀ ਇਹ ਸੁਧਰ ਜਾਣਗੇ, ਜਦੋਂ ਸੱਤਾ ਆਊਗੀ ਫੇਰ ਇਹੀ ਕਰਤੂਤ ਕਰਨਗੇ। ਹੁਣ ਸੁਖਬੀਰ ਬਾਦਲ ਪਿੱਟਦਾ ਫਿਰਦਾ ਕਿ ਜੀ ਸਾਡੇ ਉੱਤੇ ਸ਼ਰਤਾਂ ਰੱਖਦੇ ਸੀ। ਹੈਰਾਨੀ ਦੀ ਗੱਲ ਇਹ ਆ ਕਿ ਇਹੀ ਬਾਦਲ ਪਰਿਵਾਰ ਆ ਜਿਹੜਾ ਬਿਨਾਂ ਸ਼ਰਤ ਸਮਰਥਨ ਦੇਈ ਫਿਰਦਾ ਸੀ ਭਾਜਪਾ। ਅੱਜ ਭਾਜਪਾ ਵਾਲੇ ਕਹਿੰਦੇ ਆ ਜੇਕਰ ਤੁਸੀਂ ਪੰਥ ਦਾ ਨਾਂ ਲਿਆ ਨਾ, ਜੇ ਤੁਸੀਂ ਕੌਮ ਦਾ ਨਾਂ ਲਿਆ, ਸਿੱਖ ਕੌਮ ਹੈ, ਫਿਰ ਸਾਡਾ ਕੰਮ ਖਰਾਬ ਹੁੰਦਾ। ਜੇ ਇਹ ਸ਼ਰਤ ਮੰਨਣੀ ਆ ਤਾਂ ਆਜੋ ਤੁਹਾਡੇ ਨਾਲ ਕਰ ਲੈਂਦੇ ਆ। ਹੁਣ ਇੰਨੀ ਵੀ ਔਕਾਤ ਨਹੀਂ ਸੁਖਬੀਰ ਬਾਦਲ ਦੀ। ਐਂ ਤਾਂ ਕਹਿੰਦਾ ਰਿਹਾ ਵੀ ਸਿਧਾਂਤਕ ਮਤਭੇਦ ਨੇ ਆ ਜਿਹੜਾ ਚੱਲਦਾ ਸੀ ਵੋਟਾਂ ਵਾਲਾ ਦੌਰ, ਪਰ ਇੰਨਾ ਨਹੀਂ ਸਰਿਆ ਵੀ ਕਹਿ ਦੇਵੇ ਕਿ ਕੀ ਮਤਭੇਦ ਆ, ਕੀ ਉਹ ਸ਼ਰਤਾਂ ਹੁਣ ਚੱਲੀਆਂ ਨੇ। ਅੱਜ ਆ ਸਾਰੇ ਰੌਲਾ ਜਿਹਾ ਪਿਆ ਹੋਇਆ ਵੀ ਆਹ ਸ਼ਰਤਾਂ ਉਹ ਰੱਖਦੇ ਸੀ। ਪਰ ਕੀ ਇਹ ਸਾਰਾ ਕੁਝ ਉਸ ਭਰਾਵਾਂ ਜਿਹੜੇ ਬਾਹਰ ਸਾਡੇ ਭਰਾ ਨੇ ਜਿਹੜੇ ਕਹਿੰਦੇ ਆ ਜੀ ਤੁਸੀਂ ਬੜਾ ਮਾੜਾ ਕੀਤਾ, ਜਿਹੜਾ ਇਹਨਾਂ ਦਾ ਬਰਗਾੜੀ ਨਸ਼ਿਆਂ ਦੇ ਜਾਂ ਹੋਰ ਕਰਤੂਤਾਂ ਦੇ ਮਾਮਲੇ 'ਚ ਬਾਦਲ ਕਿਆਂ ਦਾ ਵਿਰੋਧ ਕੀਤਾ, ਕਿਉਂ ਨਹੀਂ ਕਰਨਾ ਜੀ? ਇਹ ਭੂਆ ਦੇ ਪੁੱਤ ਨੇ ਸਾਡੇ। ਇਹੋ ਜਿਹੀ ਸ਼ਕਲਾਂ ਸੂਰਤਾਂ ਵਾਲੇ ਪੰਜਾਬ ਦੀ ਕਾਂਗਰਸ ਵਿੱਚ ਨੇ, ਜਿਹੋ ਜਿਹੀਆਂ ਬਾਦਲ ਦਲ 'ਚ ਨੇ। ਇਹਨਾਂ 'ਚੋਂ ਕੋਈ ਕਾਂਗਰਸ ਚਲੇ ਜਾਂਦਾ, ਕੋਈ ਭਾਜਪਾ ਚਲੇ ਜਾਂਦਾ, ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਆ। ਇਹ ਸਿਆਸੀ ਪਰਿਵਾਰ ਸਾਡੇ ਕੀ ਲੱਗਦੇ ਆ? ਇਹਨਾਂ ਨੇ ਕਦੇ ਕੋਈ ਸਿੱਖੀ ਅਤੇ ਸਿੱਖਾਂ ਦੇ ਹੱਕ 'ਚ ਗੱਲ ਤਾਂ ਕੀਤੀ ਨਹੀਂ, ਕਾਮ ਨਹੀਂ ਕਰਨੀ। ਇਹ ਆਪਦੀ ਸਾਖ ਬਚਾਉਣ ਲਈ ਹੁਣ ਕਦੇ ਬੀਬੇ ਬਾਲਕ ਬਣ ਕੇ ਦਿਖਾਉਂਦੇ ਜ਼ਰੂਰ ਨੇ, ਪਰ ਜੇ ਇਹਨਾਂ ਦੇ ਅਸਲੀ ਇਰਾਦੇ, ਅਸਲੀ ਦਿਲ ਪੁੱਛਿਆ ਜਾਵੇ ਤਾਂ ਜਿਹੋ ਜਿਹਾ ਕਾਂਗਰਸ ਦਾ ਸਿਸਟਮ ਉਹੋ ਜਿਹਾ ਬਾਦਲ ਦਲ ਦਾ ਸਿਸਟਮ। ਖੈਰ, ਜੇ ਕੋਈ ਸੁਧਰ ਕੇ, ਜੇ ਕੋਈ ਪੰਥ ਲਈ ਪੰਜਾਬ ਨੂੰ ਸਮਰਪਿਤ ਹੋ ਕੇ, ਕਿਉਂਕਿ ਭਾਰਤ ਮਾਤਾ ਦੇ ਪੈਰ ਚੁੰਮ ਕੇ ਤਾਂ ਦੇਖ ਲਿਆ ਇਹਨਾਂ ਦੇ ਜੁੱਤੀਆਂ ਪੈਂਦੀਆਂ ਤੇ ਹੁਣ ਸੱਤਾ ਵੀ ਗਈ। ਨਾਲੇ ਮੇਰਾ ਧਰਮ ਗਿਆ ਨਾ ਘੁੱਗ ਕੇ ਬਸੀ ਘਰ ਤੇਰੇ, ਕੀ ਜਿਵੇਂ ਕਹਿੰਦੇ ਆ, ਨਾਲੇ ਰੰਨ ਖੁੱਸੀ ਨਾਲੇ ਕੰਨ ਪਾਟੇ ਵਜਾ ਏਸ਼ ਇਸ਼ਕ ਤੋਂ ਖੱਟਿਆ ਕੀ। ਉਹ ਹਾਲ ਆ। ਪੰਥ ਨਾਲ, ਪੰਜਾਬ ਨਾਲ ਦਗਾ ਕਮਾ ਕੇ ਸਾਰਾ ਕੁਝ ਗਵਾ ਕੇ ਆ ਤੁਰੇ ਫਿਰਦੇ ਟੱਲੀਆਂ ਗੜਕਾਉਂਦੇ। ਸੋ ਜਿਹੜਾ ਇਹਨਾਂ ਦਾ ਹਾਲ ਆ ਉਹਦੇ ਉੱਤੇ ਅਸੀਂ ਤਾਂ ਕੀਤਾ ਨਹੀਂ, ਕੌਮ ਨੇ ਤਾਂ ਕੀਤਾ ਨਹੀਂ, ਆਪਦੀਆਂ ਕਰਤੂਤਾਂ ਕਰਕੇ ਕੀਤਾ ਤੇ ਆਪੇ ਪਿੱਟੀ ਜਾਂਦੇ। ਹੁਣ ਸਾਰੇ ਮੰਨਣ ਲੱਗੇ ਹੋਏ। ਤੇ ਚੰਦੂ ਮਾਜਰਾ ਸਾਹਿਬ ਇਹਨਾਂ ਵਿੱਚ ਕੀ ਕਹਿੰਦੇ ਆ, ਜਿੱਥੇ ਆਪਾਂ ਅੱਜ ਗੱਲ ਕਰਦੇ ਸੀ, ਚੰਦੂ ਮਾਜਰਾ ਸਾਹਿਬ ਕਹਿ ਰਹੇ ਨੇ ਕਿ ਅਸੀਂ ਤਾਂ ਜੀ ਫਿਰ ਜਿਹੜਾ ਅਮਰਤਪਾਲ ਸਿੰਘ ਦੀ ਰਿਹਾਈ ਲਈ ਕੋਈ ਵੱਡਾ ਅੰਦੋਲਨ ਉਲੀਕ ਸਕਦੇ ਹਾਂ। ਇਹ ਗੱਲ ਨੂੰ ਸਮਝਣ ਦੀ ਲੋੜ ਆ। ਭਾਈ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਵੀ ਕਹੀ ਹੈ ਗੱਲ ਅਮਰਤਪਾਲ ਸਿੰਘ ਦੇ ਬਾਰੇ, ਸਰਬਜੀਤ ਸਿੰਘ ਬਾਰੇ, ਚੰਦੂ ਮਾਜਰੇ ਨੇ ਵੀ ਕਹੀ ਹੈ, ਹੋਰ ਵੀ ਅਕਾਲੀ ਲੀਡਰ ਕਹਿ ਰਹੇ ਨੇ। ਔਰ ਸੁਖਬੀਰ ਬਾਦਲ ਨੂੰ ਤੇ ਜਿਹੜੇ ਆ ਇੱਕ ਉੱਥੇ ਸਰਬਜੀਤ ਸਿੰਘ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਬਾਰੇ ਜਿਹਨੇ ਭਕਾਈ ਮਾਰੀ ਸੀ, ਇਹਨਾਂ ਦੋਨਾਂ ਖਿਲਾਫ ਜਿਹੜੀ ਭਕਾਈ ਵੋਟਾਂ ਵੇਲੇ ਮਾਰੀ ਗਈ ਆ, ਸੁਖਬੀਰ ਬਾਦਲ ਨੂੰ ਤੇ ਉਹਦੇ ਸਾਥੀਆਂ ਨੂੰ ਸਾਰੀ ਅਕਾਲੀ ਪਾਰਟੀ ਅੱਜ ਜੁੱਤੀਆਂ ਮਾਰ ਰਹੀ ਆ, ਘੇਰ ਰਹੀ ਆ ਕਿ ਤੁਹਾਨੂੰ ਕਿਹਾ ਕੀ ਨੇ ਸੀ, ਕਦੋਂ ਫੈਸਲਾ ਹੋਇਆ ਸੀ ਆਪਣਾ ਵੀ ਅਸੀਂ ਤਾਂ ਚਾਹੁੰਦੇ ਸੀ ਉਹਨਾਂ ਦੇ ਖਿਲਾਫ ਨਾ ਬੰਦਾ ਖੜਾ ਕਰੋ। ਚਲੋ ਤੁਸੀਂ ਬੰਦੇ ਖੜੇ ਕਰ ਲਏ, ਸਰਬਜੀਤ ਸਿੰਘ ਦੇ ਖਿਲਾਫ ਵੀ ਕਰ ਲਿਆ, ਫਰੀਦਕੋਟ ਤੋਂ ਤੇ ਖਡੂਰ ਸਾਹਿਬ ਤੋਂ ਵੀ ਕਰ ਲਿਆ, ਅਸੀਂ ਚੁੱਪ ਕਰ ਗਏ, ਚਲੋ ਪਾਰਟੀ ਦਾ ਫੈਸਲਾ। ਪਰ ਜਿਹੜੀ ਤੁਸੀਂ ਭਕਾਈ ਮਾਰੀ ਆ ਉਹਨਾਂ ਦੇ ਖਿਲਾਫ, ਉਹ ਕਿੱਥੇ ਫਾਈਨਲ ਹੋਇਆ ਸੀ ਵੀ ਆਪਾਂ ਮਾਰਨੀ? ਇੱਕ ਪਾਸੇ ਤਾਂ ਅਕਾਲੀ ਦਲ ਵੀ ਭਾਈ ਅਮਰਤਪਾਲ ਸਿੰਘ ਦੇ ਹੱਕ ਚ ਆਉਣ ਨੂੰ ਤਿਆਰ ਆ, ਚਾਹੇ ਆਪਦੀਆਂ ਸਿਆਸੀ ਲੋੜਾਂ ਕਰਕੇ, ਤੇ ਦੂਜੇ ਪਾਸੇ ਜਦੋਂ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਭਾਈ ਅਮਰਤਪਾਲ ਸਿੰਘ ਦੇ, ਦੇਖੋ ਕਈ ਵਾਰੀ ਮੌਕਾ ਹੁੰਦਾ ਕਿਸੇ ਬੰਦੇ ਨੂੰ ਮੂਹਰੇ ਲਾ ਕੇ ਕੋਈ ਜੰਗ, ਕੋਈ ਲੜਾਈ ਦਾ ਮਾਹੌਲ ਸਿਰਜਿਆ ਜਾਂਦਾ। ਉਹ ਬੰਦਾ ਜਾਂ ਉਹ ਘਟਨਾਕ੍ਰਮ ਤਾਂ ਸੈਕੰਡਰੀ ਹੁੰਦਾ, ਅਸਲ ਵਿੱਚ ਤਾਂ ਮੌਕਾ ਵਰਤਣਾ ਹੁੰਦਾ।
ਮੈਨੂੰ ਚੇਤੇ ਆ ਜਦੋਂ ਭਾਈ ਮਹਿਲ ਸਿੰਘ ਬੱਬਰ ਤੇ ਭਾਈ ਕੁਲਵੰਤ ਸਿੰਘ ਕੈਸ਼ੀਅਰ ਬੱਬਰ ਖਾਲਸਾ ਦੇ ਸਿੰਘਾਂ ਦੀਆਂ ਸਿੰਘਣੀਆਂ ਬੀਬੀ ਗਰਮੀਤ ਕੌਰ ਤੇ ਬੀਬੀ ਗੁਰਦੇਵ ਕੌਰ ਨੂੰ ਬਟਾਲੇ ਬੀਕੋ ਚ ਚੱਕ ਕੇ ਲੈ ਗਿਆ, ਗੋਬਿੰਦ ਰਾਮ ਬੁੱਚੜਪੁਣਾ ਕੀਤਾ। ਉਸ ਮੌਕੇ ਉਹ ਇਹ ਆਮ ਕਹਿੰਦਾ ਹੁੰਦਾ ਸੀ, ਸਿੱਖੋ ਗੋਬਿੰਦ ਰਾਮ ਨੂੰ ਭੁੱਲ ਜਾਓਗੇ, ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਗੋਬਿੰਦ ਰਾਮ ਨੂੰ ਨਹੀਂ ਭੁੱਲੋਗੇ, ਕਿੱਥੇ ਕਰੋਗੇ। ਉਹਨੇ ਬਹੁਤ ਅਤਿਆਚਾਰ ਕੀਤੇ। ਅਖੀਰ ਸੁਣਨ ਵਾਲੀ ਗੱਲ ਆ, ਜਥੇਦਾਰ ਸੀ ਉਦੋਂ ਪ੍ਰੋਫੈਸਰ ਦਰਸ਼ਨ ਸਿੰਘ, ਉਹਨੇ ਬੀਕੋ ਦਾ ਰਾਜ ਚੰਡੀਗੜ੍ਹ ਦੇ ਘਰਾਓ ਦਾ ਐਲਾਨ ਕਰਤਾ ਤੇ ਜਦੋਂ ਐਲਾਨ ਹੋਇਆ ਉਹਦਾ ਨਤੀਜਾ ਬੜਾ ਚੰਗਾ ਨਿਕਲਿਆ ਤੇ ਪੁਲਿਸ ਨੂੰ ਝੁਕਣਾ ਪਿਆ। ਰਿਹਾਈਆਂ ਕੱਲੀਆਂ 2 ਬੀਬੀਆਂ ਦੀਆਂ ਨਹੀਂ, ਹੋਰ ਬੜੀਆਂ ਬੀਬੀਆਂ ਸੀ। ਉਹ ਸਾਰਾ ਲੰਬਾ ਚੌੜਾ ਕਿੱਸਾ ਕਿਸ ਦਿਨ ਉਹ ਤੇ ਆਪਾਂ ਵੱਖਰਾ ਕਰਾਂਗੇ ਗੱਲ। ਮੈਂ ਜਿਹੜੀ ਗੱਲ ਇਹ ਸਾਰੇ ਘਟਨਾਕ੍ਰਮ ਦੇ ਬਹਾਨੇ ਆਪਣੀ ਭਰਾਵਾਂ ਨੂੰ ਸਮਝਾਉਣੀ ਚਾਹੁੰਦਾ ਉਹ ਇਹ ਆ, ਅੱਜ ਪ੍ਰੋਫੈਸਰ ਦਰਸ਼ਨ ਸਿੰਘ ਬਾਰੇ ਸਾਡੇ ਕੀ ਵਿਚਾਰ ਨੇ ਕੋਈ ਮੈਟਰ ਨਹੀਂ ਕਰਦਾ। ਬੀਬੀ ਗੁਰਮੀਤ ਕੌਰ ਜਾਂ ਬੀਬੀ ਗੁਰਦੇਵ ਕੌਰ ਕਿੱਥੇ ਨੇ ਕੋਈ ਮੈਟਰ ਨਹੀਂ ਕਰਦਾ। ਪਰ ਉਸ ਵੇਲੇ ਸਮੁੱਚੇ ਖਾਲਸਾ ਪੰਥ ਦੀ ਇੱਜ਼ਤ ਦਾ, ਖਾਲਸਾ ਪੰਥ ਦੇ ਉਭਾਰ ਦਾ ਇਹ ਇੱਕ ਬਹੁਤ ਵਧੀਆ ਮੌਕਾ ਬਣਿਆ ਸੀ ਕਿ ਜੇ ਤੁਸੀਂ ਬੁੱਚੜੋ ਸਾਡੀਆਂ ਧੀਆਂ ਭੈਣਾਂ ਨੂੰ ਇਸ ਤਰ੍ਹਾਂ ਚੱਕੋਗੇ ਤਾਂ ਸਾਡਾ ਪੰਥ ਆਹ ਕਰੂਗਾ। ਉਹ ਪੰਥ ਦੀ ਸ਼ਕਤੀ ਦਾ ਅੱਜ ਅਮਰਤਪਾਲ ਸਿੰਘ ਅਤੇ ਉਹਦੇ ਨਾਲ ਖੜੇ ਸਿੰਘਾਂ ਦੇ ਉੱਤੇ ਜੋ ਹੋ ਰਿਹਾ, ਜੇ ਅਕਾਲੀ ਲੀਡਰ, ਜੇ ਪੰਥਕ ਕੌਮੀ ਸਾਰਾ ਦਰਦ ਰੱਖਣ ਵਾਲੇ ਸਾਰੀ ਇੱਕ ਇੱਥੇ ਕੋਈ ਵੇਵ ਬਣਦੀ ਆ ਤੇ ਕਿੰਨਾ ਇਹ ਚੰਗੀ ਗੱਲ। ਮੰਨ ਲਓ ਆਪਾਂ ਇੱਥੇ ਪਿਛਲੇ ਦਿਨ ਹੀ ਇੱਕ ਭਰਾ ਸਾਡਾ ਜਜ਼ਬਾਤੀ ਸਿੱਖ ਸੀ, ਉਹ ਮੈਨੂੰ ਕਹਿੰਦਾ ਕਿ ਜੀ ਆਪਾਂ ਕੋਈ ਵੱਡਾ ਪ੍ਰੋਗਰਾਮ ਪੰਥ ਨੂੰ ਲਿਖਣਾ ਚਾਹੀਦਾ ਵਾ, ਏਦਾਂ ਨਾ ਉਹ ਕਰ ਰਿਹਾ ਸੀਗਾ। ਮੇਰੇ ਉਦੋਂ ਦਿਮਾਗ 'ਚ ਗੱਲ ਆ ਰਹੀ ਸੀ ਕਿ ਜਜ਼ਬਾਤੀ ਹੋਇਆ ਵਿਚਾਰਾ, ਕਿੰਨਾ ਇਹ ਹੋਇਆ ਅਮਰਤਪਾਲ ਸਿੰਘ ਦੇ ਤੇ ਕੌਮ ਨੂੰ ਪੰਥ ਨੂੰ ਇਹ ਠੀਕ ਆ ਕਿ ਬਹੁਤ ਸਾਰੇ ਮਸਲਿਆਂ ਦੇ ਉੱਤੇ ਪੰਥ ਨੂੰ ਪੰਜਾਬ ਨੂੰ ਇਤਰਾਜ਼ ਹੋ ਸਕਦੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਉੱਤੇ ਉਹਦੀ ਵਰਕ, ਪਰ ਉਹ ਕੌਮ ਦਾ ਇੱਕ ਇਹੋ ਜਿਹਾ ਚਿਹਰਾ ਮੋਹਰਾ ਹੈ ਜਿਹੜੇ ਬਾਕੀ ਸਾਰੇ ਭੈਣ ਭਰਾ ਜੇ ਕੋਈ ਵੱਡਾ ਮੋਰਚਾ ਇੱਥੇ ਲੱਗ ਜਾਵੇ, ਬਿਆਸ ਦੇ ਪੁਲ ਤੇ ਜਾਮ ਲਾ ਲਓ, ਲਹੂਵਾਲ ਪੁਲ ਤੇ ਜਾਮ ਲਾ ਲਓ, ਅੱਜ ਕਿਸਾਨਾਂ ਨੇ ਉੱਥੇ ਜਾਮ ਜਿਹਾ ਲਾਇਆ, ਕੋਈ ਰਾਜ ਭਵਨ ਨੂੰ ਚੰਡੀਗੜ੍ਹ ਨੂੰ ਘਰਾਓ ਦਾ ਸੱਦਾ ਅਕਾਲੀ ਦਲ ਅਕਾਲ ਤਖਤ ਤੋਂ ਦੇ ਲਓ, ਸਾਰੀ ਸਿੱਖ ਸੰਗਤ ਨੂੰ ਪਹੁੰਚਣ ਦਾ ਸੱਦਾ ਦੇ ਦਿਓ। ਉਹ ਇਹ ਨਹੀਂ ਗੱਲ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਛਡਾਉਣਾ ਸਭ ਕੁਛ ਆ। ਖਾਲਿਸਤਾਨ ਦੇ ਸੰਘਰਸ਼ ਨੂੰ ਦੁਨੀਆ 'ਚ ਜਿਵੇਂ ਕਿਸਾਨ ਸੰਘਰਸ਼ ਮੌਕੇ ਜਦੋਂ ਉਹਨਾਂ ਨੇ ਕਿਹਾ ਇਹ ਖਾਲਿਸਤਾਨੀ ਨੇ ਤਾਂ ਸਾਡੇ ਬੰਦਿਆਂ ਨੇ ਕਿਹਾ ਵੀ ਠੀਕ ਆ ਫਿਰ ਅਸੀਂ ਖਾਲਿਸਤਾਨੀ ਹੋਈਏ। ਜੇ ਤੇ ਇਤੋਂ ਤੱਕ ਕਿ ਹਰਿਆਣਾ, ਯੂਪੀ, ਬਿਹਾਰ ਦੇ ਲੋਕ ਵੀ ਕਹਿੰਦੇ ਸੀ ਵੀ ਜੇ ਖਾਲਿਸਤਾਨੀ ਨੇ ਇਹ ਕਿਸਾਨ ਤਾਂ ਅਸੀਂ ਖਾਲਿਸਤਾਨੀ। ਤੋ ਮੈਨੂੰ ਇਹ ਲੱਗਦਾ ਕਿ ਸਾਨੂੰ ਮੌਕੇ, ਬੰਦੇ, ਚਿਹਰੇ ਵਰਤਣ ਦੀ ਆਰਟ ਸਿੱਖਣੀ ਪਊਗੀ। ਜਿਵੇਂ ਆਪਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਐਡੀ ਵੱਡੀ ਉੱਥੇ ਸ਼ਰਧਾਂਜਲੀ ਦੇਣ ਦੇ ਮੌਕੇ ਨੂੰ ਖੁੰਝਾ ਰਹੇ ਆ, ਉਵੇਂ ਆਪਾਂ ਆਹ ਚੀਜ਼ ਖੁੰਝਾ ਰਹੇ ਆ। ਔਰ ਇਸ ਗੱਲ ਦੇ ਵਿੱਚ ਜਿਹੜੇ ਜਥੇਬੰਦੀਆਂ ਦੇ ਆਗੂ ਚਿਹਰੇ ਮੋਹਰੇ ਜਾਂ ਹੋਰ ਆ, ਮੈਂ ਉਹਨਾਂ ਦਾ ਬਿਲਕੁਲ ਦੋਸ਼ ਨਹੀਂ ਮੰਨਦਾ। ਮੈਂ ਉਸ ਗੰਦੀ ਭੈੜੀ ਨੀਤ ਦਾ, ਉਸ ਫਿਤਰਤ ਦਾ ਦੋਸ਼ ਮੰਨਦਾ ਜਿਹਨੇ ਇੱਕ ਨਕਾਤੀ ਉੱਪਰੋਂ ਫੜਿਆ ਹੋਇਆ ਵੀ ਗਾਲਾਂ ਕੱਢੀ ਜਾਣੀ। ਅੱਜ ਭਗਵੰਤ ਮਾਨ ਨੂੰ, ਇੰਡੀਆ ਨੂੰ, ਇੰਡੀਅਨ ਸਿਸਟਮ ਨੂੰ ਸੋਸ਼ਲ ਮੀਡੀਆ ਤੇ ਉਹਨਾਂ ਗੰਦ ਨਹੀਂ ਬਕਿਆ ਗਿਆ ਜਿੰਨਾ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਜਥੇਬੰਦੀਆਂ ਨੂੰ ਦਾਖੂ ਦਾਣਾ ਦਿੱਤਾ ਜਾ ਰਿਹਾ ਕਿ ਜੀ ਇਹਨਾਂ ਨੇ ਉਦੋਂ ਐਂ ਕਰਤਾ ਸੀ, ਇਹਨਾਂ ਨੇ ਉਹ ਕਰਤਾ ਸੀ। ਉਹ ਭਾਈ ਇਹ ਗੱਲਾਂ ਛੋਟੀਆਂ ਨੇ ਕਿ ਉਦੋਂ ਆਹ ਹੋ ਗਿਆ, ਵਾਹ ਹੋ ਗਿਆ। ਅੱਜ ਦੀ ਤਰੀਕ ਵਿੱਚ ਜੇ ਪੰਥ ਇਕੱਠਾ ਹੋਣਾ ਚਾਹੁੰਦਾ ਹੈ ਤਾਂ ਇਕੱਠਾ ਹੋ ਲੈਣ ਦਿਓ। ਮੈਂ ਤਾਂ ਹੈਰਾਨ ਆ ਜੇ 4 ਬੰਦੇ ਲੜਦੇ ਹੋਣ, ਉਹਨਾਂ ਨੂੰ ਜੇ ਕੋਈ ਛਡਾਉਣ ਜਾਣਾ ਚਾਹੁੰਦਾ ਹੋਵੇ। ਅੱਜ ਅਸੀਂ ਇੰਨੇ ਜੋਗੇ ਨਹੀਂ ਰਹਿਣ ਦਿੱਤੇ ਗੰਦ ਪਿੰਨ ਵਾਲਿਆਂ ਨੇ ਕਿ ਉੱਥੇ ਛਡਾਉਣ ਜਾਈਏ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਭਰਾਵਾਂ ਨੇ ਕੈਨੇਡਾ, ਅਮਰੀਕਾ ਤੋਂ ਮੈਸੇਜ, ਫੋਨ ਕੀਤੇ ਕਿ ਜੀ ਤੁਸੀਂ ਕੋਈ ਰੋਲ ਅਦਾ ਕਰ ਸਕਦੇ ਹੋ, ਇਹਨਾਂ ਦੀ ਨੇੜਤਾ ਕਰਾਈਏ। ਮੈਂ ਕਿਹਾ ਜੀ ਕਿਹੜਾ ਸੰਵਾਦ ਚਾਲੂ ਇਹਨਾਂ ਦਾ, ਜੇ ਉਹ ਇਹ ਗੰਦ ਬਕਦੇ ਆ ਜਿੰਨਾ ਹਲਕਾ ਇਹ ਲਹਿਜਾ ਚੱਲਦਾ ਇਹ ਕਿੱਥੇ। ਹੁਣ ਅੱਜ ਇਸ ਮਾਹੌਲ ਕਰਕੇ ਹੀ ਆਪਣੇ ਹਾਲ ਇਹ ਨੇ ਕਿ ਜਥੇਦਾਰ ਨਿੱਜਰ ਨੂੰ ਕੈਨੇਡਾ ਦੇ ਵਿੱਚ, ਅਮਰੀਕਾ ਵਾਲੇ ਪੰਨੂ ਨੂੰ ਤੇ ਸਾਡੇ ਹੋਰ ਬਹੁਤ ਸਾਰੇ ਮੁਲਕ ਹੋਣਗੇ ਸਾਡੇ ਕੰਮ ਆਉਣਗੇ, ਪਰ ਕੀ ਆ ਜਿਹੜਾ ਗੰਦ ਪਿਲ ਮਹਿਕਮਾ ਸਾਨੂੰ ਅੱਗੇ ਵਧਣ ਦਊਗਾ? ਨਾ ਅਕਲ ਨਾ ਸ਼ਕਲ, ਪਤਾ ਕਿਸੇ ਗੱਲ ਦਾ ਨਹੀਂ। ਐਵੇਂ ਬਸ ਮੈਂ ਫਲਾਣੇ ਦੇ ਨਾਲ ਆ, ਮੈਂ ਗਾਲਾਂ ਕੱਢੂ, ਜਿਹੜਾ ਉਹਨੂੰ ਕੁਛ ਐਂ ਕਹੂਗਾ ਉਹਨੂੰ ਪੁੱਛ ਕੇ ਦੇਖ ਲਓ, ਸ਼ਾਇਦ ਕਹਿੰਦਾ ਹੋਵੇ ਭਾਈ ਅਮਰਤਪਾਲ ਸਿੰਘ, ਭਾਈ ਜੇ ਮੈਂ ਅੰਦਰ ਬੈਠਾ, ਜੇ ਪੰਥ ਦੀ ਗੱਲ ਅੱਗੇ ਤੁਰਦੀ ਆ ਤੇ ਜੇ ਮੇਰਾ ਨਾਂ ਲੈ ਕੇ ਤੁਰਦੀ ਆ ਤਾਂ ਵਧੀਆ, ਜੇਕਰ ਮੇਰੇ ਨਾਂ ਤੋਂ ਬਗੈਰ ਤੁਰਦੀ ਆ ਗੱਲ ਅੱਗੇ ਵਧੀਆ। ਪਰ ਇੱਥੇ ਤਾਂ ਮਿਹਣੇ ਮਾਰੇ ਜਾ ਰਿਹਾ, ਗੰਦ ਬਕਿਆ ਜਾ ਰਿਹਾ ਤੇ ਗੰਦ ਬਕਣ ਵਾਲਾ ਆਪਦੇ ਆਪ ਨੂੰ ਜਥੇਦਾਰ ਸਮਝਦਾ।
ਸਾਨੂੰ ਤਾਂ ਇਹ ਗੁਰੂ ਸਾਹਿਬ ਨੇ ਕਦੇ ਨਹੀਂ ਸੀ ਮੱਤ ਦਿੱਤੀ। ਮੈਨੂੰ ਤਾਂ ਲੱਗਦਾ ਨਹੀਂ ਕਦੇ ਖਾਲਿਸਤਾਨ ਦੇ ਸੰਘਰਸ਼ ਵਿੱਚ ਜਾਂ ਕਦੇ ਸਾਡੇ ਸਿੱਖ ਇਤਿਹਾਸ ਵਿੱਚ ਇਹੋ ਜਿਹਾ ਵਕਤ ਆਇਆ ਹੋਵੇ। ਵਿਰੋਧ ਹੋਣਾ, ਅਸਹਿਮਤੀ ਹੋਣੀ ਆਮ ਗੱਲ ਆ। ਹਜ਼ਾਰਾਂ ਸਿੱਖਾਂ ਨੂੰ ਹੱਕ ਆ ਕੇ ਭਾਈ ਅਮਰਤਪਾਲ ਸਿੰਘ ਅਤੇ ਉਹਦੇ ਕਿਸੇ ਸਟਾਈਲ ਨਾਲ, ਕਿਸੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਉਣਾ। ਖਾੜਕੂ ਲਹਿਰ ਦੇ ਕਿੱਡੇ ਕਿੱਡੇ ਫੈਸਲਿਆਂ ਨਾਲ ਅਸਹਿਮਤੀਆਂ ਨੇ, ਸਦਾ ਰਹਿਣੀਆਂ ਨੇ, ਗਾਂ ਵੀ ਰਹਿਣੀਆਂ ਨੇ। ਇਹ ਕਦੇ ਹੋਣਾ ਹੀ ਨਹੀਂ ਕਿ ਸਾਰੀ ਦੀ ਸਾਰੀ ਕੌਮ ਕਿਸੇ ਇੱਕ ਬੰਦੇ ਦੇ ਮਗਰ ਅੱਖਾਂ ਮੀਚ ਕੇ ਤੁਰੀ ਫਿਰੂਗੇ। ਹੋਣਾ ਨਹੀਂ ਕਦੇ ਸਿੱਖਾਂ, ਇਹ ਨਹੀਂ ਹੋ ਸਕਦਾ। ਸਿੱਖਾਂ 'ਚ ਧੜੇ, ਧਿਰਾਂ, ਜਥੇਬੰਦੀਆਂ ਬਣਨੀਆਂ ਬਣਨੀਆਂ ਨੇ। ਇਹ ਝੂਠ ਆ ਕੇ ਜੀ ਸਾਰਾ ਬੰਦਾ ਇੱਕ ਬੰਦੇ, ਸਾਰੀ ਕੌਮ ਇੱਕ ਬੰਦੇ ਦੇ ਮਗਰ ਤੁਰ ਪਊਗੀ। ਨਾ ਤੁਰਨਾ ਚਾਹੀਦਾ ਹੀ ਆ, ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਪਤਾ ਥੋੜੀ ਆ। ਅਸੀਂ ਇੱਥੇ ਬਥੇਰਾ ਕੁਝ ਦੇਖਿਆ ਖਾੜਕੂ ਲਹਿਰ ਦੇ ਦਿਨਾਂ 'ਚ, ਰੋਜ਼ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਉੱਤੇ ਐਨ ਚਟਾਨ ਵਰਗਾ ਯਕੀਨ ਸੀ, ਅਗਲੇ ਥੜਕ ਗਏ। ਸੋ ਸਾਨੂੰ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮੱਤ ਬਖਸ਼ਣ। ਖਾਸ ਤੌਰ ਤੇ ਗੰਦ ਪਿੱਲ ਮਹਿਕਮੇ ਦਾ ਕੋਈ ਇਲਾਜ ਸੱਚੇ ਪਾਤਸ਼ਾਹ ਕਰਨ, ਤਾਂ ਕਿ ਕੌਮ ਦੀ ਕੁਝ ਬਣ ਸਕੇ। ਗੱਲ ਅੱਜ ਦੇ ਮਾਹੌਲ ਵਿੱਚ ਕੋਈ ਇੱਥੇ ਸਵਾਦ ਸਮੁੰਦਰ ਚਾਉਣ ਵਾਲੀ ਗੱਲ ਹੈ ਨਹੀਂ। ਤੇ ਜਿਹੜਾ ਸਾਡੇ ਪੱਲੇ ਸਤਿਗੁਰੂ ਕਿਰਪਾ ਕਰ ਵੀ ਰਹੇ ਨੇ ਉਹ ਵੀ ਸਾਡੇ, ਪਰ ਫਿਰ ਵੀ ਅੰਤ ਉੱਤੇ ਦੋ ਗੱਲਾਂ ਦਾ ਧੰਨਵਾਦ ਕਰਦੇ ਹਾਂ। ਸ਼ੁਰੂ 'ਚ ਤਾਂ ਕੀਤਾ ਸੀ ਕੈਨੇਡੀਅਨ ਸਿਸਟਮ ਦਾ, ਕੈਨੇਡੀਅਨ ਸਰਕਾਰ ਦਾ, ਜਸਟਨ ਟਰੂਡੋ ਦਾ, ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਡੇ ਭਰਾ ਲਈ, ਜਥੇਦਾਰ ਨਿੱਜਰ ਲਈ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੂਜਾ, ਆ ਜਿਹੜੇ ਬੰਦੇ ਨੇ ਜਿਸ ਇੰਡੀਅਨ ਸਿਸਟਮ ਦੇ ਵਿੱਚ ਬੈਠੇ, ਉਸ ਕਮੀਨੇ ਘਟੀਆ ਨੀਚ ਬੰਦੇ ਨੇ ਫੈਸਲਾ ਕੀਤਾ ਜਾਂ ਕਰਵਾਇਆ ਕਿ ਆਪਾਂ ਜਥੇਦਾਰ ਨਿੱਜਰ ਨੂੰ ਮਾਰੋ, ਆਪਾਂ ਪੰਨੂ ਨੂੰ ਮਾਰੋ, ਇਹਨਾਂ ਦਾ ਵੀ ਧੰਨਵਾਦ। ਇਹਨਾਂ ਦਾ ਧੰਨਵਾਦ ਇਸ ਕਰਕੇ, ਇਹਨਾਂ ਨੇ ਉਹ ਕਰਤੂਤ ਕੀਤੀ ਜਿਹਦੇ ਨਾਲ ਸਾਡਾ, ਦੇਖੋ ਭਾਈ ਨਿੱਜਰ ਨੇ ਕਿਸੇ ਨਾ ਕਿਸੇ ਦਿਨ ਤਾਂ ਦੁਨੀਆ ਤੋਂ ਜਾਣਾ ਹੀ ਸੀ, ਪਰ ਇਸ ਤਰੀਕੇ ਨਾਲ ਗਿਆ ਕਿ ਉਹਦਾ ਜਾਣਾ ਤੇ ਇਸ ਧਰਤੀ ਤੇ ਆਉਣਾ ਸਫਲ ਹੋ ਗਿਆ। ਸ਼ੁਕਰ ਆ ਸੱਚੇ ਪਾਤਸ਼ਾਹ ਦਾ ਕਿ ਇਸ ਤਰੀਕੇ ਨਾਲ ਜਥੇਦਾਰ ਨਿੱਜਰ ਦਾ ਇਸ ਧਰਤੀ ਤੋਂ ਜਾਣਾ ਹੋਇਆ, ਕਿ ਉਹਦੇ ਲਈ ਪਾਰਲੀਮੈਂਟ ਵਿੱਚ ਸ਼ਰਧਾ ਦੇ ਫੁੱਲ ਭੇਟ। ਕਿੰਨੇ ਕੁ ਸਿੱਖ ਨੇ ਜੀ, ਕਿੰਨੇ ਕੁ ਸਾਡੇ ਕੌਮ ਦੇ ਹੀਰੋ ਨੇ, ਜੁਝਾਰੂ ਨੇ, ਜਿਨ੍ਹਾਂ ਲਈ ਇੰਡੀਅਨ ਪਾਰਲੀਮੈਂਟ ਨੇ ਜਾਂ ਕੈਨੇਡੀਅਨ ਪਾਰਲੀਮੈਂਟ ਨੇ ਜਾਂ ਕਿਸੇ ਹੋਰ ਮੁਲਕ ਦੀ ਪਾਰਲੀਮੈਂਟ ਨੇ ਏਦਾਂ ਕੀਤਾ ਹੋਵੇ। ਕੈਨੇਡਾ ਦਾ ਧੰਨਵਾਦ ਕਰਦਾ ਹੋਇਆ ਇੱਥੇ ਫਤਿਹ ਅਰਜ਼ ਕਰਦਾ। ਸਾਨੂੰ ਯਕੀਨ ਆ ਕਿ ਇੱਕ ਦਿਨ ਉਹ ਆਊਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਸਾਡਾ ਵੀ ਝੰਡਾ ਝੁੱਲੂ। ਇੱਥੇ ਹੀ ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।